ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਅਨਿਲ ਮੁਕੁਰਤ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਦਸੰਬਰ 2019 23 ਮੱਘਰ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਵਿਕਟੋਰੀਅਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਜਿਵੇਂ ਕਿ ਅੱਜ ਫਰਾਈਡੇ ਦਾ ਦਿਨ ਹੈ, ਅਸੀਂ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਵਿਊਅਰਸ, ਅਸੀਂ ਪਹਿਲੇ ਸੈਗਮੈਂਟ ਵਿੱਚ ਪਹਿਲੇ ਅਹਿਮ ਇਸ਼ੂ ਦੀ ਗੱਲ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲੋਂ ਉਹਨਾਂ ਕੋਲੋਂ ਵਿਚਾਰ ਸੁਣਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅੱਜ ਦੇ ਦਿਨ ਹੀ 6 ਦਸੰਬਰ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਢਾਇਆ ਗਿਆ। 27 ਸਾਲ ਹੋ ਚੁੱਕੇ ਨੇ। ਸੋ ਇਸ ਉੱਪਰ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾਵਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵਕਤ, ਸਮਾਂ, ਟਾਈਮ, ਬਿਲਕੁਲ ਇਸ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵਕਤ ਦੇ ਮੱਥੇ ਦੇ ਉੱਤੇ ਹੀ ਜ਼ੁਲਫ ਹੁੰਦੀ ਹੈ, ਪਿੱਛੋਂ ਉਹ ਗੰਜਾ ਹੁੰਦਾ ਹੈ। ਸਮਝਾਉਣ ਦਾ ਢੰਗ ਇਹ ਹੈ ਕਿ ਜੇ ਸਮੇਂ ਨੂੰ ਆਉਂਦਿਆਂ ਦਬੋਚ ਲਈਏ ਤੇ ਅਦਰਵਾਈਜ਼ ਜੇ ਤੁਸੀਂ ਸਮਾਂ ਬੀਤ ਜਾਂਦਾ ਹੈ ਤੇ ਫਿਰ ਪਿੱਛੋਂ ਗੰਜ ਦੇ ਵਿੱਚ ਹੀ ਹੱਥ ਵੱਜਦਾ, ਹੱਥ ਕੁਛ ਨਹੀਂ ਹੁੰਦਾ ਜੀ। ਔਰ ਇਸੇ ਤਰ੍ਹਾਂ ਹੀ ਭਾਈ ਵੀਰ ਸਿੰਘ ਹੋਰਾਂ ਦੀ ਬੜੀ ਖੂਬਸੂਰਤ ਨਜ਼ਮ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ। ਵਕਤ ਗੁਜ਼ਰਦਾ ਜਾਂਦਾ। ਬਿਲਕੁਲ। ਸੋ ਇੱਕ ਤਾਂ ਨਿੱਜੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਮੌਕਿਆਂ ਦੀ ਗੱਲ ਕਰਦੇ ਹਾਂ ਕਿ ਜੀ ਫਲਾਂ ਮੌਕਾ, ਜਦੋਂ ਅਸੀਂ ਬੈਠਦੇ ਹਾਂ ਆਪਣੇ ਇਕਾਂਤ, ਸਵਿਚ ਬੈਕ ਕਰਦੇ ਹਾਂ, ਆਪਣੀ ਜ਼ਿੰਦਗੀ ਵੱਲ ਦੇਖਦੇ ਹਾਂ ਕਿ ਜੇ ਫਲਾਂ ਟਾਈਮ ਦੇ ਉੱਤੇ ਅਸੀਂ ਇਵੇਂ ਕਰ ਲੈਂਦੇ ਜਾਂ ਉਹ ਮੌਕਾ ਜਿਹੜਾ ਸਾਨੂੰ ਮਿਲਿਆ ਸੀ ਉਹਨੂੰ ਅਸੀਂ ਨਾ ਗਵਾਉਂਦੇ ਜਾਂ ਅਸੀਂ ਇਹ ਮੰਗ ਜਿਹੜੀ ਉਸ ਵੇਲੇ ਮੰਗੀ ਨਾ ਮੰਗਦੇ ਤੇ ਸਾਡੀ ਜ਼ਿੰਦਗੀ ਕੀ ਹੁੰਦੀ। ਤਾਂ ਜ਼ਾਹਰ ਹੈ ਕਿ ਅਸੀਂ ਬਹੁਤ ਸਾਰੇ ਫੈਸਲਿਆਂ ਨੂੰ ਗਲਤ ਠਹਿਰਾਉਂਦੇ ਹਾਂ ਬੀਤੇ ਦੇ। ਇਸੇ ਤਰ੍ਹਾਂ ਜਦੋਂ ਤੁਸੀਂ ਮੁਲਕਾਂ ਦਾ ਇਤਿਹਾਸ ਦੇਖਦੇ ਹੋ ਤੇ ਫਿਰ ਤੁਸੀਂ ਪਿੱਛੇ ਨੂੰ ਮੁੜ ਕੇ ਦੇਖਦੇ ਹੋ ਕਿ ਕਿਹੜੀ ਗੱਲ ਕਿਹੜੇ ਵਕਤ 'ਚ ਜੇ ਨਾ ਹੁੰਦੀ ਤੇ ਉਸ ਮੁਲਕ ਦਾ ਫਿਊਚਰ ਕਿੰਨਾ ਬ੍ਰਾਈਟ ਹੁੰਦਾ। ਹੁਣ ਗੱਲ ਅਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਹੀ ਕਰ ਰਹੇ ਹਾਂ ਅੱਜ। ਔਰ ਜਿਵੇਂ ਤੁਸੀਂ ਕਿਹਾ ਕਿ ਅੱਜ ਉਹ ਦਿਨ ਹੈ 6 ਦਸੰਬਰ ਦਾ, ਜਦੋਂ ਕਿ ਠੀਕ 27 ਸਾਲ ਪਹਿਲਾਂ ਅੱਜ ਤੋਂ ਉਹ ਮਸਜਿਦ ਜਿਹਨੂੰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਆਪਣੇ ਚਾਰਜ ਵਿੱਚ ਲਿਆ ਹੋਇਆ ਸੀ, ਕਿਉਂਕਿ ਇਤਿਹਾਸਕ 550 ਸਾਲ ਦੇ ਨਾਲ ਜੁੜਿਆ ਹੋਇਆ। ਜਨਰਲ ਮੀਰ ਬਾਬਰ ਦੇ ਵੇਲੇ ਕੋਈ ਜਰਨੈਲ ਉਸ ਪਾਸੇ ਗਿਆ ਜਿਹਦੇ ਨਾਂ ਨਾਲ ਉਹ ਜੁੜੀ ਹੋਈ ਸੀ, ਕਿਉਂਕਿ ਬਾਬਰ ਤਾਂ ਅਯੁੱਧਿਆ ਗਿਆ ਨਹੀਂ ਹੈ। ਔਰ ਇਸ ਦੇ ਨਾਲ ਕਿਉਂਕਿ ਉਹ ਇੱਕ ਉਸ ਕਿਸਮ ਦੇ ਝਗੜੇ ਵਾਲੀ ਥਾਂ ਜਿਹੜੀ ਬਣਾਈ ਗਈ, ਭਾਵੇਂ 19ਵੀਂ ਸਦੀ 'ਚ ਵੀ ਥੋੜ੍ਹੀ ਬਹੁਤ ਗੱਲ ਹੋਈ, ਪਰ 47 ਤੋਂ ਬਾਅਦ ਜਿਉਂ ਹੀ ਦੇਸ਼ ਵੰਡ ਹੁੰਦੀ ਹੈ ਔਰ ਹਿੰਦੂ ਦੇ ਅੰਦਰ ਇਹ ਆਉਂਦਾ ਹੈ ਜੇ ਕਿ 1000 ਸਾਲ ਦੀ ਗੁਲਾਮੀ ਤੋਂ ਬਾਅਦ ਹੁਣ ਸਾਡੀ ਰਾਜ ਸ਼ਕਤੀ ਹੈ, ਅਸੀਂ ਆਪਣਾ ਹਿੰਦੂਤਵਾ ਲਾਗੂ ਕਰਾਂਗੇ, ਉਦੋਂ ਜਿਹੜੀਆਂ ਨੇ ਚੋਰੀ ਛਿਪੇ ਲਿਆ ਕੇ ਮੂਰਤੀਆਂ ਅੰਦਰ ਰੱਖੀਆਂ ਜਾਂਦੀਆਂ 48-49 ਦੇ ਵਿੱਚ। ਪਰ ਇਹ ਇੱਕ ਜਿਹਨੂੰ ਅੰਡਰ ਜੂਡਿਸ ਕਹਿੰਦੇ ਨੇ ਜਾਂ ਅਦਾਲਤ ਦੇ ਥੱਲੇ ਕੇਸ ਸੀ, ਜਿਸ ਦੇ ਉੱਤੇ ਜਿਹੜੀ ਹੈ ਉਹ ਅੱਡ-ਅੱਡ ਉਹਦੀਆਂ ਰਿਸਰਚਿਸ ਔਰ ਦੂਸਰੀਆਂ ਚੱਲ ਰਹੀਆਂ ਸੀ। ਔਰ ਜਦੋਂ ਅਸੀਂ ਬੀਜੇਪੀ, ਜਿਸ ਦੀ ਪੇਰੈਂਟ ਪਾਰਟੀ ਭਾਰਤੀ ਜਨਸੰਘ, ਜਿਸ ਭਾਰਤੀ ਜਨਸੰਘ ਦੀ ਮਾਂ ਜਾਂ ਪੇਰੈਂਟ ਪਾਰਟੀ ਜਾਂ ਪੇਰੈਂਟ ਸੰਸਥਾ RSS ਰਾਸ਼ਟਰੀ ਸਵੈਮ ਸੇਵਕ ਸੰਘ
ਜੀ ਉਹਨਾਂ ਦਾ ਰਾਈਜ਼ ਦੇਖੀਏ 1925 ਤੋਂ ਲੈ ਕੇ ਅੱਜ ਹੀ ਮੇਰੀ ਗੱਲਬਾਤ ਹੋ ਰਹੀ ਸੀ ਕਿਸੇ ਸੱਜਣ ਦੇ ਨਾਲ ਕਿ ਕਿਵੇਂ ਕਿ ਉਹ ਤਾਜ਼ਾ ਗ੍ਰੀਸ ਜਾ ਕੇ ਆਏ ਨੇ ਔਰ ਉਹ ਦੱਸ ਰਹੇ ਸੀ ਗ੍ਰੀਸ ਦੀ ਹਿਸਟਰੀ ਔਰ ਕਿਵੇਂ ਸਿਕੰਦਰ ਔਰ ਉਸ ਤੋਂ ਬਾਅਦ ਸੁਕਰਾਤ ਔਰ ਪਹਿਲਾਂ ਪਿੱਛੋਂ ਅੱਜ ਕੀ ਹਾਲ ਹੈ। ਤਾਂ ਉਸੇ ਕੰਟੈਕਸਟ 'ਚ ਹੀ ਗੱਲ ਚੱਲ ਰਹੀ ਸੀ ਕਿ ਕੀ ਕਨੈਕਸ਼ਨ ਹੈ ਗ੍ਰੀਕ ਗੋਡਸ ਦਾ ਜਾਂ ਹਿੰਦੂ ਮਾਈਥੋਲੋਜੀਕਲ ਜਿਹੜੇ ਸਾਰੇ ਗੋਡ ਨੇ ਵੀ ਇਹਨਾਂ ਨੇ ਉਹਨਾਂ ਤੋਂ ਉਧਾਰੇ ਲੈ ਕੇ ਉਹਨਾਂ ਨੇ ਲਏ। ਮੈਂ ਕਿਹਾ ਇਹ ਰਜਿਸਟਰਡ ਚੋਰ ਨੇ, ਇਹਨਾਂ ਨੇ ਹੀ ਲਏ ਹੋਣੇ ਨੇ ਕਿਉਂਕਿ ਜੇ ਤੁਸੀਂ ਗ੍ਰੀਕ ਗੋਡਸ ਗੋਡੈਸਿਸ ਦੇਖੋ ਤਾਂ ਬਹੁਤ ਸਾਰੇ ਉਹਦਾ ਰੂਪ ਤੁਹਾਨੂੰ ਹਿੰਦੂ ਮਾਈਥੋਲੋਜੀ ਦੇ ਵਿੱਚ ਮਿਲਦਾ। ਸੋ ਉਸ ਕੰਟੈਕਸਟ ਦੇ ਵਿੱਚ ਗੱਲ ਚੱਲ ਰਹੀ ਸੀ ਤੇ ਉਹ ਕਹਿਣ ਲੱਗੇ ਕਿ ਵੀ ਮੈਂ ਦੁਨੀਆ ਘੁੰਮਿਆ ਸਾਰੀ ਵੀ ਆਪਣੇ ਜਿਹੜਾ ਦੇਸੀ ਇਹ ਇੰਡੀਅਨ ਲਾਣਾ ਹੈ ਇਹਨਾਂ ਤੋਂ ਘਟੀਆ ਲੋਕ ਹੋਰ ਕਿਤੇ ਨਹੀਂ ਹੈਗੇ ਕਿ ਵੀ ਉਹ ਤਾਰੀਫ ਕਰ ਰਹੇ ਸੀ ਕਿ ਲੋਕ ਭਾਵੇਂ ਕੋਈ ਬਹੁਤ ਜ਼ਿਆਦਾ ਉਹਨਾਂ ਦਾ ਕੋਈ ਲਗਜ਼ਰੀਅਸ ਲਾਈਫ ਸਟਾਈਲ ਨਹੀਂ ਹੈ ਲੇਕਿਨ ਜਿਵੇਂ ਉਹ ਵੈਲਕਮਿੰਗ ਨੇ, ਜਿਵੇਂ ਕਲਚਰ ਕੌਨਸ਼ੀਅਸ ਨੇ, ਜਿਵੇਂ ਉਹਨਾਂ ਨੂੰ ਆਪਣਾ ਹਰ ਚੀਜ਼ ਨੂੰ ਉਹ ਇੰਟਰਪ੍ਰੇਟ ਕਰਦੇ ਨੇ। ਔਰ ਕਹਿਣ ਲੱਗੇ ਜਿਵੇਂ ਉਹਨਾਂ ਦਾ ਗਾਈਡ ਸੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਗਿਆ ਹੋਇਆ ਸੀ, ਉਹ ਸਿੱਖਾਂ ਦੇ ਕਰੈਕਟਰ ਨਾਲ ਰਿਲੇਟ ਕਰ ਰਿਹਾ ਸੀ ਕਿ ਗ੍ਰੀਕਸ ਦੇ ਵਿੱਚ ਵੀ ਉਹ ਕਰੈਕਟਰ ਨੇ। ਸੋ ਇਹ ਇੱਕ ਵੱਖਰੀ ਗੱਲ ਹੈ। ਮੈਂ ਪਾਸਿੰਗ ਰੈਫਰੈਂਸ ਧਿਆਨ ਆਇਆ ਇਸ ਗੱਲ ਦਾ ਕਿ ਕੁਝ ਚੀਜ਼ਾਂ ਜਿਹੜੀਆਂ ਤੁਸੀਂ ਬੀਤੇ ਦੇ ਵਿੱਚ ਔਰ ਮੈਂ ਉਹਨਾਂ ਨੂੰ ਆਪਣੇ ਜਵਾਬ 'ਚ ਕਿਹਾ, ਮੈਂ ਕਿਹਾ ਜੀ ਅਮਰੀਕਨਾਂ ਨੇ ਤਾਂ ਇਹ ਤਾਂ 400-500 ਸਾਲ ਕੋਲੰਬਸ ਦੇ ਨਾਲ ਸ਼ੁਰੂ ਹੁੰਦਾ ਲਟੇਰੇ ਕੰਮ ਤੋਂ ਜੋ ਨੇਟਿਵ ਅਮਰੀਕਨਸ ਦਾ ਇਹਨਾਂ ਨੇ ਹਾਲ ਕੀਤਾ ਫਿਰ ਦੂਸਰਿਆਂ ਦਾ ਕੀਤਾ। ਯੂਰਪ ਬੇਸ਼ੱਕ ਉਹ ਰੋਮਨ ਸਿਵਲਾਈਜੇਸ਼ਨ ਹੈ, ਤੁਸੀਂ ਇਟਲੀ ਜਾਂਦੇ ਹੋ ਹਿਸਟਰੀ ਨੂੰ ਦੇਖਦੇ ਹੋ, ਲੋਕਾਂ ਨੂੰ ਦੇਖਦੇ ਹੋ, ਜਾਂ ਜਦੋਂ ਤੁਸੀਂ ਗ੍ਰੀਸ ਦੀ ਗੱਲ ਕਰਦੇ ਹੋ ਗ੍ਰੀਕਸ ਜਿਨ੍ਹਾਂ ਨੇ ਦੁਨੀਆ ਨੂੰ ਡੈਮੋਕ੍ਰੇਸੀ ਦਾ ਕਨਸੈਪਟ ਦਿੱਤਾ ਹੈ, ਜਿਨ੍ਹਾਂ ਨੇ ਓਲੰਪਿਕ ਦਿੱਤੀ, ਜਿਨ੍ਹਾਂ ਨੇ ਇਸ ਸਾਰੇ ਜਿਹੜਾ ਸਾਰਾ ਯੂਰਪ ਦਾ ਆਰਕੀਟੈਕਟ ਹੈ ਗ੍ਰੀਕ ਆਰਕੀਟੈਕਟ ਚੋਂ ਨਿਕਲਦਾ ਹੈ, ਜਿਨ੍ਹਾਂ ਨੇ ਫਿਲਾਸਫੀ ਦਿੱਤੀ। ਉਹਨਾਂ ਦੇ ਕੋਲ ਆਪਣਾ ਕੀ ਹੈ, ਕਿਹੜੇ ਫਿਲਾਸਫਰ ਜਿਹੜੇ ਨੇ ਉਹ ਬਾਕੀ ਵੈਸਟਰਨ ਯੂਰਪ ਜਾਂ ਈਸਟਰਨ ਯੂਰਪ 'ਚ ਜੰਮੇ ਨੇ, ਉਹੀ ਅਰਿਸਟੋਟਲ ਔਰ ਸੋਕਰੇਟਿਸ ਔਰ ਪਲੇਟੋ ਉਹਦਾ ਨਾਂ ਲੈ ਕੇ ਉਹਨੂੰ ਵੀ ਵੈਸਟਰਨ ਕਹੀ ਜਾਂਦੇ ਨੇ। ਉਹੀ ਮੈਂ ਕਿਹਾ ਵੀ ਇਹ ਵੀ ਇੱਕ ਕਾਰਨ ਹੁੰਦਾ ਹੈ ਕਿ ਜਿਹੜੀਆਂ ਕੌਮਾਂ ਦਾ ਆਪਣਾ ਇਤਿਹਾਸ ਨਹੀਂ ਰਹਿੰਦਾ ਜਾਂ ਜਿਨ੍ਹਾਂ ਨੇ ਇਤਿਹਾਸ ਬਣਾਇਆ ਨਹੀਂ ਹੁੰਦਾ, ਸਿਰਜਿਆ ਨਹੀਂ ਹੁੰਦਾ, ਉਹ ਵਕਤ ਪਾ ਕੇ ਉਹਨਾਂ ਦੇ ਵਿੱਚ ਇੱਕ ਇਨਫੀਰੀਅਰਿਟੀ ਕੰਪਲੈਕਸ ਹੁੰਦਾ ਹੈ, ਅਹਿਸਾਸੇ ਕਮਤਰੀ ਹੁੰਦਾ ਹੈ। ਔਰ ਜਦੋਂ ਉਹਨਾਂ ਨੂੰ ਕੁਝ ਚੀਜ਼ ਮਿਲਦੀ ਹੈ ਤੇ ਉਹ ਫਿਰ ਉਸ ਅਹਿਸਾਸੇ ਕਮਤਰੀ ਦੇ ਥੱਲੇ ਹੜਬੜਾ ਕੇ ਜੋ ਮਿਲਦਾ ਉਹਨੂੰ ਸੰਭਾਲ ਵੀ ਨਹੀਂ ਸਕਦੇ ਤੇ ਆਪਣੇ ਉਸ ਜਿਹੜੀ ਕਮੀ ਵਾਲੀ ਗੱਲ ਹੈ ਉਹਨੂੰ ਵੱਡਾ ਦਰਸਾਉਣ ਦੇ ਲਈ ਫਿਰ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਜਿਹੋ ਜਿਹੀਆਂ ਇੰਡੀਆ ਨੇ ਪਿਛਲੇ 72 ਸਾਲ ਦੇ ਵਿੱਚ ਕੀਤੀਆਂ। ਜੇ ਤੁਸੀਂ ਕੁੱਲ ਮਿਲਾ ਕੇ ਇਹਨਾਂ ਦੀ 72 ਸਾਲ ਦੀ, ਅਦਰਵਾਈਜ਼ ਜਿਹੜਾ ਕਦੇ ਇਤਿਹਾਸ 'ਚ ਮੁਲਕ ਹੀ ਨਹੀਂ ਰਿਹਾ, ਇੰਨਾ ਵੱਡਾ ਮੁਲਕ ਜਾਣ ਲੱਗੇ ਅੰਗਰੇਜ਼ ਇਹਨਾਂ ਨੂੰ ਦੇ ਗਏ, ਆਪਣਾ ਇਨਫਰਾਸਟ੍ਰਕਚਰ, ਰੇਲਵੇਜ਼, ਐਜੂਕੇਸ਼ਨ, ਕੋਰਟਸ, ਸੜਕਾਂ, ਪੁਲ, ਬ੍ਰਿਜ। ਔਰ ਉਹ ਨਵੀਂ ਦਿੱਲੀ ਜਿਹੜੀ 1931 'ਚ ਉਹਨਾਂ ਨੇ ਫੰਕਸ਼ਨਲ ਕੀਤੀ, ਜਿਹੜੀ ਹੈ ਦੇਸ਼ ਦੀ ਰਾਜਧਾਨੀ, ਬਣ ਭਾਵੇਂ 1911 'ਚ ਗਈ ਔਰ ਲਗਭਗ 17-18 ਸਾਲ ਬਾਅਦ ਉਹਨਾਂ ਨਵਾਂ ਨਕੋਰ ਸ਼ਹਿਰ ਜਿਹਦੇ ਥੱਲੇ ਅੱਜ ਵੀ ਉਹ ਪਾਰਲੀਮੈਂਟ ਹਾਊਸ ਹੈ ਕਿ ਪ੍ਰੈਜ਼ੀਡੈਂਟ ਹਾਊਸ ਹੈ ਕਿ ਦੂਜਾ ਸਾਰੀ ਦਿੱਲੀ, ਰਿੰਗ ਰੋਡ, ਕਰੋਲ ਬਾਗ, ਇਹਨਾਂ ਤੋਂ ਤਾਂ ਇਹਨਾਂ ਨੇ ਕੀ ਬਣਾਇਆ 72 ਸਾਲ। ਹਾਲਾਂਕਿ ਇਹਦੇ ਉਲਟ ਪਾਕਿਸਤਾਨ ਦੇ ਕੋਲ ਤਾਂ ਉਹ ਜਿਹੜੇ ਕਾਗਜ਼ ਨੱਥੀ ਕਰਨ ਵਾਲੀ ਸੂਈਆਂ ਨਹੀਂ ਸੀ, ਕੰਡਿਆਂ ਨਾਲ ਕਰਦੇ ਰਹੇ। ਜਿਹੜੀ ਇਸਲਾਮਾਬਾਦ ਉਹਨਾਂ ਨੇ ਰਾਜਧਾਨੀ ਬਣਾਈ, ਨਵੀਂ ਨਕੋਰ ਖੁਦ ਬਣਾਈ ਆਪਣੇ ਸਿਰ ਤੇ, ਜਿਹਨੂੰ ਗ੍ਰੀਨੈਸਟ ਜਿਹੜੀ ਹੈ ਕੈਪੀਟਲ ਕਹਿੰਦੇ ਨੇ। ਸੋ ਉਹਨਾਂ ਨੇ ਤਾਂ ਇਹਦੇ ਬਾਵਜੂਦ ਉਹਨਾਂ ਨੂੰ ਜੋ ਮਰਜ਼ੀ ਇਹ ਕਹੀ ਜਾਣ ਫੇਲਡ ਸਟੇਟ ਫਲਾਣਾ, 72 ਸਾਲਾਂ 'ਚ ਉਹ ਨਿਕਲ ਕੇ ਇੱਕ ਨਿਊਕਲੀਅਰ ਵੀ ਪਾਵਰ ਵੀ ਬਣੇ। ਭਾਰਤ ਨੂੰ ਵੀ ਉਹਨਾਂ ਨੇ 4-5 ਵਾਰ ਰੈਜ਼ਿਸਟ ਕੀਤਾ, ਇੰਟਰਨੈਸ਼ਨਲੀ ਵੀ ਉਹਨਾਂ ਨੇ ਇੱਕ ਆਪਣਾ ਮੁਕਾਮ ਬਣਾਇਆ ਔਰ ਪੁਰਾਣੀ ਹਰ ਔਰ ਸੋਵੀਅਤ ਯੂਨੀਅਨ ਹੋਏ ਜਾਂ ਨੈਟੋ ਦੇ ਮੌਕੇ ਦੇ ਉੱਤੇ ਹੋਏ, ਉਸ ਫਰੰਟ ਸਟੇਟ ਹੋਣ ਦੇ ਨਾਤੇ ਸਫਰ ਵੀ ਕੀਤਾ। ਲੇਕਿਨ ਜੇ ਤੁਸੀਂ ਇਹਨਾਂ ਦਾ ਦੇਖੋ, ਇੱਕ ਜਿਹੜਾ ਇਹਨਾਂ ਦੀ ਸਟਰੋਂਗ ਹੱਬ ਦੇ ਉੱਤੇ ਇਹਨਾਂ ਨੇ ਜਿਹੜੀ ਵੈਸਟਰਨ ਵਰਲਡ ਨੂੰ ਸੂਟ ਵੀ ਕਰਦੀ ਸੀ ਉਸ ਵੇਲੇ, ਨਹਿਰੂ ਨੇ ਆਪਣਾ ਜਿਹੜਾ ਸਟੇਚਰ ਬਣਾਇਆ ਸੈਕੂਲਰਿਜ਼ਮ ਦੇ ਨਾਂ ਥੱਲੇ ਬਣਾਇਆ, ਦੂਜਾ ਨਾਰਾ ਸੋਸ਼ਲਿਜ਼ਮ ਦੇ ਨਾਂ ਥੱਲੇ ਦਿੱਤਾ। ਪਾਕਿਸਤਾਨ ਜ਼ਾਹਰਾ ਤੌਰ ਤੇ ਇਸਲਾਮਿਕ ਕਨਸੈਪਟ ਦੇ ਉੱਤੇ ਬਣਿਆ ਸੀ, ਹਾਲਾਂਕਿ ਉਸ ਦੇ ਫਾਊਂਡਰ ਕਾਇਦੇ ਆਜ਼ਮ ਔਰ ਦੂਸਰੇ ਉਹਨਾਂ ਨੇ ਲਿਬਰਲ ਲਾਈਨ ਲਈ ਔਰ ਪਾਕਿਸਤਾਨ ਦੇ ਵਿੱਚ ਲੰਮਾ ਵਕਤ ਜਿਹੜਾ ਉਹ ਬੇਸ਼ੱਕ ਫੌਜੀ ਰੂਲ ਵੀ ਆਇਆ, ਲੇਕਿਨ ਉਹਨਾਂ ਦੀਆਂ ਇਨ ਪ੍ਰੈਕਟਿਸ ਉਹਨਾਂ ਦੇ ਵਿੱਚ ਜਿਹੜਾ ਮੋਰ ਸੈਕੂਲਰਿਜ਼ਮ ਜਿਹੜਾ ਉਹ ਨਜ਼ਰ ਆਉਂਦਾ ਰਿਹਾ ਸਾਰੇ ਪੀਰੀਅਡ। ਜਦੋਂ ਅਸੀਂ
ਸੈਕੂਲਰਿਜ਼ਮ ਕਹਿੰਦੇ ਆ ਉਦੋਂ ਸਾਡਾ ਮਤਲਬ ਮਾਈਨੋਰਿਟੀਜ਼ ਦੇ ਰਾਈਟਸ ਦੀ ਗੱਲ ਹੈ। ਜੀ ਉਹ ਨਹੀਂ ਜਿਹਨੂੰ ਸਟ੍ਰਿਕਟਲੀ ਭਾਰਤ ਵਾਲਿਆਂ ਨੇ ਕਨਸਟੀਟਿਊਸ਼ਨ ਅਮੈਂਡ ਕਰਕੇ ਵੀ ਵਿੱਚ ਵਾੜਿਆ, ਲੇਕਿਨ ਨਿਕਲਿਆ ਕੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਭਾਰਤ ਦਾ ਇਮੇਜ ਇਮੀਡੀਏਟਲੀ 47 ਤੋਂ ਬਾਅਦ ਜਿਹੜਾ ਨਹਿਰੂ ਦੀ ਪਰਸਨੈਲਿਟੀ ਨੇ ਇੰਟਰਨੈਸ਼ਨਲੀ ਨੌਨ ਅਲਾਈਨਡ ਮੂਵਮੈਂਟ ਦੇ ਵਿੱਚ ਜੁੜ ਗਿਆ, ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ। ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜੇ ਦੋ ਬਲਾਕ ਵੱਡੇ ਕੋਲਡ ਵਾਰ ਜਿਹਨੂੰ ਕਹਿੰਦੇ ਸੀ ਆਪਸ ਦੇ ਵਿੱਚ ਇਹਨਾਂ ਦੋਨਾਂ ਦੀ, ਉਹਦੇ ਦੌਰਾਨ ਜੀ ਸੋ ਉਹਦੇ ਵਿੱਚ ਇੱਕ ਜਿਹੜਾ ਸਟਰੋਂਗ ਹੱਬ ਸੀ ਜਿਸ ਦੇ ਉੱਤੇ ਉਹ ਗੱਲ ਕਰਦੇ ਸੀ ਕਿ ਦੇਖੋ ਸਾਡੇ ਮੁਲਕ ਦੇ ਵਿੱਚ ਕਿੰਨੀ ਡਾਈਵਰਸ ਲੋਕ ਨੇ, ਜੀ ਦੇਖੋ ਕਿੰਨੇ ਮੁਸਲਮਾਨ ਨੇ, ਸਿੱਖ ਨੇ, ਬੋਧੀ ਨੇ, ਜੈਨੀ ਨੇ, ਅਸੀਂ ਸ਼ੈਲਟਰ ਦਿੱਤੀ, ਪਾਰਸੀਆਂ ਨੂੰ ਦਿੱਤੀ, ਯਹੂਦੀਆਂ ਨੂੰ ਦਿੱਤੀ, ਹਿਸਟਰੀ ਓਲਡ ਸਿਵਲਾਈਜੇਸ਼ਨ 5000 ਸਾਲ ਇੰਡਸ ਵੈਲੀ ਇਹ ਉਹ। ਹਾਲਾਂ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਵੀ ਸੰਬੰਧ ਪੰਜਾਬ ਦੇ ਨਾਲ ਬਣਦਾ, ਵੱਡਾ ਹਿੱਸਾ ਜਾਂ ਲਹਿੰਦਾ ਪੰਜਾਬ ਹੈ ਜਾਂ ਚੜ੍ਹਦਾ ਪੰਜਾਬ ਹੈ। ਇਹਨਾਂ ਦੇ ਤਾਂ ਕੋਈ ਗੰਗਾ ਜਮਨਾ ਤੋਂ ਨਹੀਂ ਕੋਈ ਸਿਵਲਾਈਜੇਸ਼ਨ ਨਿਕਲੀ, ਮੈਨੂੰ ਨਹੀਂ ਲੱਗਦਾ ਹੈ। ਜੀ ਲੇਕਿਨ ਚਲੋ ਫਿਰ ਵੀ ਇਹ ਇੱਕ ਪ੍ਰਾਈਡ ਜੁੜਿਆ ਹੋਇਆ ਸੀ ਕਿ ਭਾਈ ਇਹ ਇੱਕ ਐਂਸ਼ੀਐਂਟ ਸਿਵਲਾਈਜੇਸ਼ਨ ਇੰਡਸ ਵੈਲੀ ਵਰਗੀ ਜਿਹੜੀ 5-6 ਹਜ਼ਾਰ ਸਾਲ ਜਿਹਦੇ ਪੁਰਾਣੇ, ਉਹ ਇੱਕ ਨਵੀਂ ਵਿਕਟ ਦੇ ਉੱਤੇ ਜਿਹਦੇ ਕਨਸਟੀਟਿਊਸ਼ਨ ਭਾਵੇਂ ਜਿਹੜਾ ਉਹ ਸਿੱਖਾਂ ਨੂੰ ਤਾਂ ਹਿੰਦੂ ਹੀ ਬਣਾ ਦਿੱਤਾ ਇਹਨਾਂ ਨੇ, ਲੇਕਿਨ ਫਿਰ ਵੀ ਇੱਕ ਹੋਪ, ਫੰਡਾਮੈਂਟਲ ਰਾਈਟਸ ਦੀ ਗੱਲ, ਹਿਊਮਨ ਰਾਈਟਸ ਦੀ ਗੱਲ, ਕੁਝ ਚੀਜ਼ਾਂ ਜਿਵੇਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਸੀ ਪਾਣੀ ਦੇ ਮੁੱਦੇ ਤੇ, ਕਨਸਟੀਟਿਊਸ਼ਨ 'ਚ ਵੀ ਉਸ ਦਾ ਪ੍ਰੋਵੀਜ਼ਨ। ਹਾਲਾਂ ਇੱਕ ਸਟੂਡੈਂਟ ਇੱਥੇ ਨਿਊਯਾਰਕ ਯੂਨੀਵਰਸਿਟੀ ਦੀ ਉਹਨੇ ਮੈਨੂੰ ਕਾਲ ਕੀਤਾ ਪਿਛਲੇ ਹਫਤੇ ਕਿ ਤੁਸੀਂ ਇੰਡੀਆ ਦਾ ਕਨਸਟੀਟਿਊਸ਼ਨ ਪੜ੍ਹਿਆ ਹੋਇਆ? ਮੈਂ ਕਿਹਾ ਜੀ ਹਾਂ ਮੈਂ ਦੇਖਿਆ ਹੋਇਆ। ਉਹਨੇ ਕਿਹਾ ਜੀ ਮੈਂ ਕੰਪੇਅਰ ਕਰਨਾ ਚਾਹੁੰਦੀ ਹਾਂ ਦੁਨੀਆ ਦੇ ਅੱਡ-ਅੱਡ ਕਨਸਟੀਟਿਊਸ਼ਨਸ ਨੂੰ, ਮੇਰੀ ਅਸਾਈਨਮੈਂਟ ਹੈ ਤੇ ਮੈਨੂੰ ਕੀ ਐਡਵਾਈਸ ਕਰ ਦਿਓ। ਮੈਂ ਕਿਹਾ ਵੈਸੇ ਦੁਨੀਆ ਦੇ ਤੁਸੀਂ ਜਿਹੜੇ ਕਨਸਟੀਟਿਊਸ਼ਨ ਦੇਖੋਗੇ ਬਹੁਤ ਸਾਰਾ ਤਾਂ ਇੰਡੀਅਨ ਕਨਸਟੀਟਿਊਸ਼ਨ ਕਾਪੀ ਪੇਸਟ ਹੈ, ਅਮਰੀਕਾ ਦਾ ਵੀ ਔਰ ਇੰਗਲੈਂਡ ਤਾਂ ਚਲੋ ਬਾਈ ਕਨਵੈਨਸ਼ਨ ਰਿਹਾ ਔਰ ਦੂਸਰੀਆਂ ਹੋਰ ਪਾਸਿਓਂ ਵੀ। ਤੇ ਬਾਕੀ ਮੈਂ ਕਿਹਾ ਵੀ ਇਸ 70 ਸਾਲ ਦੇ ਵਿੱਚ 101 ਅਮੈਂਡਮੈਂਟਸ ਕੀਤੀਆਂ ਨੇ, ਸੋਧਾਂ, ਤੇ ਜੇ ਕਨਸਟੀਟਿਊਸ਼ਨ ਨੂੰ ਕੰਪਰੈਹੈਂਸਿਵਲੀ ਦੇਖਣਾ ਹੈ ਫਿਰ ਉਹਦੇ 'ਚ ਕੰਟਰਾਡਿਕਸ਼ਨਸ ਵੀ ਨੇ ਬੜੀਆਂ। ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਵੀ ਹੈ, ਲੇਕਿਨ ਇਹ ਜਿਹੜੇ ਲਾਅ ਦੇਸ਼ ਧਰੋਹ ਦੇ ਥੱਲੇ ਸੈਡੀਸ਼ਨ ਐਕਟ ਅੰਗਰੇਜ਼ਾਂ ਦੇ ਜ਼ਮਾਨੇ ਦੇ ਲਾਗੂ ਨੇ। ਉਹ ਕਹਿਣ ਨੂੰ ਤੁਹਾਡੇ ਕੋਲ ਆਪਣੀਆਂ ਸਿਵਲ ਲਿਬਰਟੀਜ਼, ਕਿਸੇ ਨਾਗਰਿਕ ਦੀ ਲਾਈਫ 'ਚ ਦਖਲਅੰਦਾਜ਼ੀ ਨਹੀਂ ਹੈ, ਪਰ ਮੈਂ ਕਿਹਾ ਅਜੇ ਵੀ ਪੋਸਟਲ ਸੈਂਸਰ ਐਕਟ 1861 ਦਾ ਲਾਗੂ ਹੈ, ਜਿਹਦੇ ਥੱਲੇ ਤੁਹਾਡੀ ਡਾਕ ਜਿਹੜੀ ਆ ਖੋਲ ਕੇ ਪੜ੍ਹ ਸਕਦੇ ਨੇ, ਤੁਹਾਨੂੰ ਡਿਲੀਵਰੀ ਨਹੀਂ ਕਰਨ। ਪਰ ਇਸ ਕਿਸਮ ਦੇ ਕਾਨੂੰਨ ਥੋੜੀ ਦੇਰ ਬਾਅਦ ਫਿਰ ਸੁਣਨ ਤੋਂ ਬਾਅਦ ਉਹਨਾਂ ਨੇ ਕਿਹਾ ਇਟਸ ਟੂ ਕੰਪਲੈਕਸ। ਹਾਂ ਮੈਂ ਕਿਹਾ ਵੀ ਤੁਹਾਡੀ ਅਸਾਈਨਮੈਂਟ ਕਲੋਜ਼ ਹੈ ਕਿਉਂਕਿ ਦਸੰਬਰ ਦੇ ਪਹਿਲੇ ਹਫਤੇ ਸੀ, ਜੇ ਇਨਫ ਟਾਈਮ ਹੋਏ ਤਾਂ ਇਟ ਵਿਲ ਬੀ ਅ ਬੈਟਰ ਵੇ ਕਿ ਵੀ ਇਹਨਾਂ ਨੂੰ ਤੁਸੀਂ ਐਕਸਪੋਜ਼ ਕਰੋ ਕਿ ਵੀ ਇਹਨਾਂ ਦਾ ਹੈ ਕੀ ਹੈ। ਦੇਖੋ ਦੋ ਚੀਜ਼ਾਂ ਜਦੋਂ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਲੈਟਰ ਐਂਡ ਸਪਿਰਿਟ। ਪਹਿਲਾਂ ਤਾਂ ਮੈਂ ਤਾਂ ਸਿਰਫ ਲੈਟਰਸ ਦੀ ਗੱਲ ਕਰ ਰਿਹਾ ਵੀ ਲੈਟਰਸ ਦੇ ਵਿੱਚ ਵੀ ਕੰਟਰਾਡਿਕਸ਼ਨ ਹੈ ਔਰ ਇਹਦੀ ਇੰਪਲੀਮੈਂਟੇਸ਼ਨ ਜੇ ਦੇਖੋ ਤੇ ਅਮਰੀਕਾ ਦਾ ਜਿਹੜਾ 1776 ਦੀ ਡੈਕਲੇਰੇਸ਼ਨ ਇੰਡੀਪੈਂਡੈਂਸ ਤੋਂ 15 ਸਾਲ ਬਾਅਦ ਬਣਦਾ ਹੈ, ਉਹਦੇ 25 ਨੇ ਬਿਲ ਆਫ ਰਾਈਟਸ ਇਕੱਠੇ ਹੀ ਆ ਗਏ ਦੂਜੇ। ਇਹਨਾਂ ਨੇ 70 ਸਾਲ 'ਚ 101 ਅਮੈਂਡਮੈਂਟਸ ਕੀਤੀਆਂ ਹੋਈਆਂ ਨੇ। ਇਹਦਾ ਮਤਲਬ ਹੈ ਕਿ ਕਿੰਨੇ ਪਾਸਿਓਂ ਫਲॉड ਹੈ ਔਰ ਇਹਦੇ ਬਾਵਜੂਦ ਕਿ ਬਹੁਤ ਸਾਰੀ ਜਿਹੜੀ ਲੈਗੇਸੀ ਹੈ ਈਵਨ ਰੂਲ ਆਫ ਲਾਅ ਦੀ ਉਹ ਬ੍ਰਿਟਿਸ਼ ਛੱਡ ਕੇ ਗਏ ਜਿਹੜੇ ਲਾਅ ਇਨਕਾਰਪੋਰੇਟ ਕੀਤੇ, ਪਰ ਉਹਦੇ 'ਚੋਂ ਵੀ ਜਿਹੜਾ ਇਹਨਾਂ ਨੂੰ ਸੂਟ ਨਹੀਂ ਸੀ ਕਰਦਾ। ਇਹਨਾਂ ਨੂੰ ਲੱਗਦਾ ਜਿਵੇਂ ਆਨੰਦ ਮੈਰਿਜ ਐਕਟ ਹੈ 1909 ਦਾ, ਹੁਣ ਆਨੰਦ ਮੈਰਿਜ ਐਕਟ ਸਿੱਖਾਂ ਦੀ ਵੱਖਰੀ ਹੋਂਦ ਹੀ ਨਹੀਂ ਸੀ ਕਬੂਲਦਾ, ਜਿਹਦੇ ਥੱਲੇ ਸਿੱਖ ਵਿਆਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੁੰਦੇ ਨੇ ਆਨੰਦ ਕਾਰਜ, ਉਹਨਾਂ ਨੂੰ ਮਾਨਤਾ ਦਿੰਦਾ ਸੀ। ਇਹਨਾਂ ਨੇ ਆਨੰਦ ਮੈਰਿਜ ਐਕਟ ਪਾਸੇ ਕਰਕੇ ਹਿੰਦੂ ਮੈਰਿਜ ਐਕਟ ਦੇ ਥੱਲੇ 1955 ਸਾਨੂੰ ਜੜ ਦਿੱਤਾ। ਮੁਸਲਮਾਨ ਚੰਗੇ ਰਹੇ, ਮੁਸਲਿਮ ਪਰਸਨਲ ਲਾਅ ਜਾਂ ਕ੍ਰਿਸਚੀਅਨਸ ਦਾ ਜਾਂ ਯਹੂਦੀਆਂ ਦਾ ਔਰ ਜ਼ੋਰੈਸਟਰੀਅਨ ਦਾ ਕਾਇਮ ਰਿਹਾ, ਲੇਕਿਨ ਆ ਜੋ ਕਸ਼ਮੀਰ 'ਚ ਇਹਨਾਂ ਨੇ ਕੀਤਾ 5 ਅਗਸਤ ਨੂੰ, ਨੈਕਸਟ ਸਟੈਪ ਜਿਹੜਾ ਕਿਸੇ ਵੇਲੇ ਵੀ ਇਸੇ ਤਰ੍ਹਾਂ ਦਾ ਹੀ ਸਰਪ੍ਰਾਈਜ਼ ਇਹ ਦੇਣਗੇ ਜਦੋਂ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਬਿੱਲ ਲਿਆਣਗੇ ਕਿ ਜੀ ਅਸੀਂ ਇਹ ਸਾਰੇ ਪਰਸਨਲ ਲਾਅ ਜਿਹੜੇ ਨੇ ਮੁਸਲਿਮ ਕ੍ਰਿਸਚੀਅਨ ਦੂਏ ਸਭ ਖਤਮ ਕਰ ਰਹੇ ਹਾਂ ਔਰ ਅਸੀਂ ਯੂਨੀਫਾਰਮ ਸਿਵਲ ਕੋਡ ਜਿਹੜਾ ਇਹਨਾਂ ਦਾ ਬੀਜੇਪੀ ਦਾ ਹਮੇਸ਼ਾ ਇਲੈਕਸ਼ਨ ਮੈਨੀਫੈਸਟੋ ਰਿਹਾ, ਅਸੀਂ ਉਹ ਲਾਗੂ ਕਰਾਂਗੇ। ਸੋ ਉਹ ਬਿਲਕੁਲ ਉਹਦੇ ਕਲੋਜ਼ ਆ ਚੁੱਕਾ ਔਰ ਮੈਨੂੰ ਲੱਗਦਾ ਕਿ ਵੀ ਕਿਸੇ ਅਜੇ ਤਾਂ ਕਿਉਂਕਿ ਕਸ਼ਮੀਰ ਦਾ ਝੰਜਟ ਪੈ ਗਿਆ, 4 ਮਹੀਨੇ ਹੋ ਗਏ, ਕਾਬੂ ਇਹਨਾਂ ਤੋਂ ਹੋ ਨਹੀਂ ਰਿਹਾ ਕੰਮ, ਇਸ ਲਈ ਉਹਨੂੰ ਇਹ ਹਲਦੀ ਕੜੀ ਹੋਲਡ ਕਰ ਰਹੇ ਨੇ ਔਰ ਕਿਉਂਕਿ ਇਹਨਾਂ ਦਾ ਆਪਣਾ ਜਲੂਸ ਮਹਾਰਾਸ਼ਟਰ 'ਚ ਵੀ ਨਿਕਲ ਗਿਆ ਹੈ ਔਰ ਦੂਸਰੇ ਪਾਸੇ ਵੀ, ਲੇਕਿਨ ਇਹ ਨੈਕਸਟ ਸਟੈਪ ਹੈ।
ਲੇਕਿਨ ਜੋ ਐਗਜ਼ਿਸਟ, ਇਹ ਤਾਂ ਲੈਟਰਸ ਦੀ ਗੱਲ ਹੋ ਰਹੀ ਹੈ ਕਨਸਟੀਟਿਊਸ਼ਨ ਦੇ ਸਪਿਰਿਟ। ਜੀ ਜੇ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਦੀ ਇੰਪਲੀਮੈਂਟੇਸ਼ਨ ਦੇਖਣੀ ਹੈ, ਫਿਰ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ, ਲਗਾਤਾਰਤਾ ਨਾਲ ਅਸੀਂ ਗੱਲ ਕਰਦੇ ਕਿ ਕਿਵੇਂ 35 ਸਾਲ ਬੀਤਣ ਬਾਅਦ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਕਹਿ ਰਿਹਾ ਗੁਜਰਾਲ ਦੇ ਉਸ 100th ਬਰਥਡੇ ਐਨੀਵਰਸਰੀ ਤੇ ਕਿ ਜੀ ਗੁਜਰਾਲ ਸਾਹਿਬ ਨੇ ਨਰਸਿਮਹਾ ਰਾਓ ਨੂੰ ਜਾ ਕੇ ਕਿਹਾ ਸੀ, ਸੁੱਤੇ ਨੂੰ ਜਗਾ ਕੇ, ਕਿ ਫੌਜ ਸੱਦ ਲਓ। ਜਦੋਂ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ 1 ਨਵੰਬਰ ਤੋਂ ਇਹਨਾਂ ਨੇ ਪਲਾਨ ਕੀਤੀ ਸਿੱਖ ਨਸਲਕੁਸ਼ੀ ਐਗਜ਼ੀਕਿਊਟ ਕੀਤੀ ਰਾਦਰ, ਤੇ ਉਹਨਾਂ ਨੇ ਕਿਹਾ ਜੀ ਉਹ ਮੰਨਿਆ ਨਹੀਂ, ਜੇ ਮੰਨ ਲੈਂਦਾ ਤੇ ਇਹ ਰੁਕ ਸਕਦਾ ਸੀ। ਹੁਣ 10 ਸਾਲ ਖੁਦ ਪ੍ਰਾਈਮ ਮਿਨਿਸਟਰ ਵੀ ਰਿਹਾ। ਮੈਂ ਇੱਕ ਖੌਫ ਦੀ ਗੱਲ ਹੈ ਕਿ ਇੱਕ ਮਾਈਨੋਰਿਟੀ ਦਾ ਮੈਂਬਰ ਜਿਹਦੇ ਆਪਣੇ ਸਿਰ ਤੇ ਪੱਗ ਹੈ, ਜਿਹੜਾ ਇੱਕ ਅਦਰਵਾਈਜ਼ ਉਥੋਂ ਕਰਪਟ ਸਿਸਟਮ ਦੇ ਵਿੱਚ ਰਿਲੇਟਿਵਲੀ ਇਮਾਨਦਾਰ ਹੈ ਜੇ ਤੁਸੀਂ ਮਨੀ ਵਾਈਜ਼ ਦੇਖੋ, ਪਰ ਇੰਟੈਗ੍ਰਿਟੀ ਦੀ ਗੱਲ, ਜਿਹਦਾ ਪਿਓ ਜੈਤੋ ਦੇ ਮੋਰਚੇ ਦੇ ਵਿੱਚ ਇਹਨੇ ਗ੍ਰਿਫਤਾਰੀ ਦਿੱਤੀ ਹੋਏ, ਜਿਹੜਾ ਆਪਣੇ ਯੰਗ ਡੇਜ਼ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜਿਆ ਰਿਹਾ ਹੋਏ, 10 ਸਾਲ ਪ੍ਰਾਈਮ ਮਿਨਿਸਟਰ ਹੈ, 5 ਸਾਲ ਫਾਈਨੈਂਸ ਮਿਨਿਸਟਰ ਹੈ, ਔਰ ਇਸ ਸਾਰੇ ਨੂੰ ਜਸਟਿਸ ਨਾ ਦਿਵਾ ਸਕੇ, ਉਹੀ ਕਨਸਟੀਟਿਊਸ਼ਨ ਦੇ ਥੱਲੇ ਰਾਦਰੇ ਪੁੱਛ ਵੀ ਨਾ ਸਕੇ। ਨਰਸਿਮਹਾ ਰਾਓ ਦਾ ਜਦੋਂ ਵਜ਼ੀਰ ਬਣਿਆ ਸੀ ਉਦੋਂ ਹੀ ਉਹਨੂੰ ਪੁੱਛ ਲੈਂਦਾ ਜੀ ਤੁਹਾਨੂੰ ਗੁਜਰਾਲ ਨੇ ਵੀ ਕਿਹਾ ਸੀ, 에ਅਰ ਮਾਰਸ਼ਲ ਅਰਜਨ ਸਿੰਘ ਨੇ ਵੀ ਕਿਹਾ ਸੀ, ਦੂਜਿਆਂ ਨੇ ਵੀ ਤੁਹਾਨੂੰ ਕਾਲ ਕਰਕੇ ਕਿਹਾ ਸੀ ਕਿ ਫੌਜ ਸੱਦੋ, ਤੁਸੀਂ ਸੁੱਤੇ ਹੀ ਰਹੇ ਹੋ। ਹੁਣ ਇਹੀ ਨਰਸਿਮਹਾ ਰਾਓ ਜਿਹੜਾ ਨਵੰਬਰ 84 ਦੇ ਵਿੱਚ ਹੋਮ ਮਿਨਿਸਟਰ ਹੈ ਔਰ ਸਿੱਖਾਂ ਦੀ ਨਸਲਕੁਸ਼ੀ ਕਰਦਾ ਹੈ, ਇਹੀ 6 ਦਸੰਬਰ 1992 ਨੂੰ ਭਾਰਤ ਦਾ ਪ੍ਰਧਾਨ ਮੰਤਰੀ ਹੈ। ਉਦੋਂ ਵੀ ਇਹ ਸੌਂ ਰਿਹਾ ਸੀ। ਔਰ ਕਿਵੇਂ ਇਹਦੇ ਬਾਵਜੂਦ ਜੁਡੀਸ਼ਰੀ ਨੂੰ ਜਿਹੜਾ ਸੁਪਰੀਮ ਕੋਰਟ ਤੱਕ ਇਹ ਕੇਸ ਸੀ, ਉਹਨਾਂ ਨੇ ਇੰਡਕਸ਼ਨ ਸੀ ਕਿ ਨਹੀਂ ਬਿਲਕੁਲ ਪ੍ਰੋਟੈਕਟ ਹੋਏਗਾ। ਸੈਂਟਰ ਦੀ ਗਵਰਨਮੈਂਟ, ਯੂਪੀ ਦੇ ਵਿੱਚ ਕਲਿਆਣ ਸਿੰਘ ਦੀ ਹਕੂਮਤ ਸੀ ਬੀਜੇਪੀ ਦੀ, ਔਰ ਕਿਵੇਂ ਇਸ ਸਾਰੇ ਨੂੰ, ਗੱਲ ਇਹ ਨਹੀਂ ਹੈ ਕਿ ਵੀ ਉਹਨੂੰ ਕਹਿਣ ਨੂੰ ਕਹੀ ਜਾਓ। ਕਈ ਵਾਰੀ ਮੈਂ ਆਪਣੇ ਕੁਝ ਜਿਹੜੇ ਹੈਦਰਾਬਾਦੀ ਔਰ ਦੂਸਰੇ ਮੁਸਲਮਾਨ ਭਰਾਵਾਂ ਨੂੰ ਕਹਿੰਦੇ ਜੀ ਚਲੋ ਇੱਕ ਟੁੱਟਾ ਭੱਜਾ ਸਟਰਕਚਰ ਸੀ, ਹੁਣ ਹੋ ਗਿਆ, ਇਹਨੂੰ ਛੱਡੋ, ਸਾਡੀ ਜਾਨ ਬਚੇ। ਔਰ ਮੈਂ ਇਹ ਦੇਖਦਾ ਕਿ ਗੁਲਾਮ ਕੌਮਾਂ ਜਾਂ ਜਿਹੜੇ ਲੋਕ ਡਰੇ ਹੁੰਦੇ ਨੇ, ਡਰ ਕਿਹਨੂੰ ਕਹਿੰਦੇ ਨੇ? ਸੁਪਰੀਮ ਕੋਰਟ ਨੇ 9 ਨਵੰਬਰ ਨੂੰ ਹੀ, ਹੁਣ ਕਿਉਂਕਿ ਬਾਬਰੀ ਮਸਜਿਦ ਦੀ ਅਸੀਂ ਗੱਲ ਕਰ ਰਹੇ ਹਾਂ, ਕਿ ਇੱਕ ਪਾਸੇ ਤਾਂ ਇਹ ਕ੍ਰਿਮੀਨਲ ਐਕਟ ਸੀ ਜਿਹੜਾ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਣ ਦਾ, ਜਿਹਦੇ 'ਚ ਵਾਜਪਾਈ ਵੀ ਸੀ, ਅਡਵਾਨੀ ਵੀ ਸੀ, ਇਹ ਸਾਰੀਆਂ ਸਾਧਵੀਆਂ ਔਰ ਦੂਜੇ ਜਿਨ੍ਹਾਂ ਦੇ ਵਿੱਚ ਉਸ ਵੇਲੇ ਕਲਿਆਣ ਸਿੰਘ ਚੀਫ ਮਿਨਿਸਟਰ ਯੂਪੀ ਦਾ, ਇਹ ਸਾਰੇ ਉਹਦੇ 'ਚ ਭਾਗੀਦਾਰ ਸੀ। ਔਰ ਜ਼ਾਹਰ ਹੈ ਕਿ ਕਾਂਗਰਸ ਦਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਜਿਹੜਾ ਬਿਲਕੁਲ ਸੁੱਤਾ ਰਿਹਾ ਔਰ ਉਹਨੂੰ ਬਾਬਰੀ ਮਸਜਿਦ ਨੂੰ ਢਾਇਆ। ਔਰ ਕੱਲਾ ਉੱਥੋਂ ਤੱਕ ਗੱਲ ਨਹੀਂ ਮੁੱਕੀ, ਫਿਰ ਅਸੀਂ ਦੇਖਦੇ ਹਾਂ ਕਿਵੇਂ ਉਸ ਤੋਂ ਬਾਅਦ ਮੁੰਬਈ ਦੇ ਵਿੱਚ ਵਾਇਲੈਂਸ ਹੋਈ ਔਰ ਦੂਸਰਾ ਹੋਇਆ। ਹੁਣ ਉਸ ਵੇਲੇ ਨਰਸਿਮਹਾ ਰਾਓ ਇਹ ਕਹਿ ਰਿਹਾ ਕਿ ਜੀ ਉੱਥੇ ਹੀ ਅਸੀਂ ਮਸਜਿਦ ਬਣਾਵਾਂਗੇ, ਔਰ ਕਾਲੀ ਦੇ ਵਿੱਚ ਇਹ ਵੀ ਕਿ ਜੀ ਅਸੀਂ ਇੱਕ 1 ਮੈਨ ਕਮਿਸ਼ਨ ਬਣਾ ਰਹੇ ਹਾਂ, ਜਿਹੜਾ ਜਸਟਿਸ ਲਿਬੜਾ ਕਮਿਸ਼ਨ ਉਹਨੂੰ ਕਹਿੰਦੇ ਸੀ, ਅਸੀਂ ਵੀ ਲਿਬਰਹਾਨ ਹੀ ਕਹਿੰਦੇ ਰਹੇ ਕਿਉਂਕਿ ਅੰਗਰੇਜ਼ੀ 'ਚ ਲਿਬਰਹਾਨ ਸੀ। ਤੇ ਅੱਜ ਮੈਂ ਜਦੋਂ ਇਹਦੀ ਰਿਸਰਚ ਫਰਦਰ ਕਰ ਰਿਹਾ ਸੀ, ਮੈਂ ਕਿਹਾ ਲਿਬਰਹਾਨ ਦੇਖਿਆ ਤਾਂ ਸਹੀ ਵੀ ਕੌਣ ਹੈ, ਇਹ ਕੋਈ ਸਾਊਥ ਇੰਡੀਅਨ ਹੈ, ਕੋਈ ਕ੍ਰਿਸਚਨ ਹੈ? ਤੇ ਉਹ ਆਇਆ ਜਸਟਿਸ ਮਨਮੋਹਨ ਸਿੰਘ। ਤੇ ਮੈਂ ਜਦੋਂ ਸਪੈਲਿੰਗ ਲਿਬਰਹਾਨ ਦੇਖੀ, ਮੈਂ ਕਿਹਾ ਉਹ ਲਿਬੜਾ, ਇਹ ਤਾਂ ਸਿੱਖ ਹੈ, ਉਹਦੇ ਹਾਲਾਂਕਿ ਸਿੱਖੀ ਸਰੂਪ 'ਚ ਨਹੀਂ ਸੀ। ਹੁਣ ਇਹ ਜਿਹੜਾ ਕਮਿਸ਼ਨ ਵੀ ਬਣਾਇਆ, ਔਰ ਮੈਂ ਇਹ ਦੇਖਦਾ ਵੀ ਜਿੱਥੇ ਕਹਿਣ ਨੂੰ ਇਹ ਕਿਹਾ ਜਾਂਦਾ ਹੈ ਕਿ ਜੀ ਬਿਲਕੁਲ ਅਨਬਾਇਸਡ ਲੋਕ ਕੰਮ ਕਰਦੇ ਨੇ, ਜਦੋਂ ਇਹ ਬਾਬਰੀ ਮਸਜਿਦ ਢਾਈ ਜਾਂਦੀ ਹੈ ਔਰ ਬਿਲਕੁਲ ਉੱਥੇ ਉਹਨਾਂ ਨੇ ਪੂਰੀ ਤਿਆਰੀ ਦੇ ਨਾਲ ਉਹਨਾਂ ਦੇ ਪੂਰਾ ਅਮਲਾ ਫੈਲਾ, ਹਜ਼ਾਰਾਂ ਦੀ ਗਿਣਤੀ 'ਚ ਲੋਕ ਨੇ, ਲੇਕਿਨ ਜਿਸ ਤਕਨੀਕ ਦੇ ਨਾਲ ਢਾਇਆ ਉਹਨਾਂ ਨੇ ਪਹਿਲਾਂ ਹੀ, ਜਿਹੜਾ ਇਹਦੇ 'ਚ ਹੁਣ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਕਿਵੇਂ ਪਲਾਨ ਕੀਤਾ ਗਿਆ ਔਰ ਕਿਵੇਂ ਉਹਨੂੰ ਐਗਜ਼ੀਕਿਊਟ ਕੀਤਾ ਗਿਆ, ਲੇਕਿਨ ਇਹ ਕਿਹਾ ਜਾ ਰਿਹਾ ਸੀ ਜੀ ਉੱਥੇ ਹੀ ਬਣੇਗਾ। ਹੁਣ ਇਸ ਗੱਲ ਤੋਂ ਬਾਅਦ 9 ਨਵੰਬਰ ਤੱਕ ਤੁਸੀਂ ਆ ਜਾਓ, 27 ਸਾਲ ਬਾਅਦ ਜਿਹੜਾ 9 ਨਵੰਬਰ ਨੂੰ, ਜਦੋਂ ਕਿ ਇੱਕ ਪਾਸੇ ਗੁੱਡਵਿਲ ਜੈਸਚਰ ਦੇ ਤੌਰ ਤੇ ਇੱਕ ਮਾਈਨੋਰਿਟੀ ਦੇ ਲਈ ਕਰਤਾਰਪੁਰ ਲਾਂਘਾ ਪਾਕਿਸਤਾਨ ਦੀ ਹਕੂਮਤ ਖੋਲ ਰਹੀ ਹੈ, ਔਰ ਉਸੇ ਹੀ 9 ਨਵੰਬਰ ਨੂੰ ਭਾਰਤ ਦਾ ਸੁਪਰੀਮ ਕੋਰਟ, ਕਿਉਂਕਿ ਅੱਜ ਜਦੋਂ ਅਸੀਂ ਸਿਸਟਮ ਦੀ ਗੱਲ ਕਰ ਰਹੇ ਹਾਂ, ਅਸੀਂ ਕਨਸਟੀਟਿਊਸ਼ਨ ਦੀ ਗੱਲ ਕੀਤੀ ਪਾਸਿੰਗ ਰੈਫਰੈਂਸ, ਐਗਜ਼ੈਕਟਿਵ ਦੀ ਗੱਲ ਕੀਤੀ ਜਿੱਥੇ ਕਾਂਗਰਸ ਦੀ ਹਕੂਮਤ ਹੈ, ਨਰਸਿਮਹਾ ਰਾਓ, ਔਰ ਕਿਵੇਂ ਉੱਥੇ ਲੱਖਾਂ ਲੋਕ ਇਕੱਠੇ ਹੋ ਲੈਣ ਦਿੱਤੇ ਗਏ, ਕਿਵੇਂ ਉਹਨਾਂ ਨੂੰ। ਹੁਣ ਅਸੀਂ ਜੁਡੀਸ਼ਰੀ ਦੀ ਗੱਲ ਕਰੀਏ, ਕਿਉਂਕਿ ਬਹੁਤ ਵਾਰ
ਜਦੋਂ ਇੱਕ ਪਾਸਿਓਂ ਨਿਰਾਸਤਾ ਹੁੰਦੀ ਆ, ਅਮਰੀਕਾ 'ਚ ਵੀ ਹੁੰਦਾ ਸਿਸਟਮ, ਜੀ ਇੱਥੇ ਵੀ ਜੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਟਰੰਪ ਨੇ H-1 ਵਾਲਿਆਂ ਦਾ ਕਿਹਾ ਜੀ ਨਹੀਂ, ਇਹ ਜੇ 90,000 ਨੂੰ ਦਿੱਤਾ ਹੋਇਆ 70,000 ਇੰਡੀਅਨ ਨੇ, ਇਹਨੂੰ ਤੋਰੋ ਬਾਹਰ। ਬਿਲਕੁਲ ਜੁਡੀਸ਼ਰੀ ਨੇ ਰੋਕ ਦਿੱਤਾ। ਇਸੇ ਤਰ੍ਹਾਂ ਹੋਰ ਵੀ ਜਿਹੜੀ ਗੱਲ ਜਿਹੜੀ ਹੈ ਉਹਨਾਂ ਨੂੰ ਲੱਗਦਾ ਵੀ ਕਨਸਟੀਟਿਊਸ਼ਨ ਦੇ ਮੁਤਾਬਕ ਨਹੀਂ। ਲੇਕਿਨ ਇਸ ਦੇਸ਼ ਦਾ ਪਹਿਲਾ ਜਨਾਜ਼ਾ ਉੱਠਣ ਦੀ ਗੱਲ ਤਾਂ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਅਸੀਂ ਦੇਖਦੇ ਹਾਂ ਕਿ ਜੂਨ ਦੇ ਪਹਿਲੇ ਹਫਤੇ 1984 ਦੇ ਵਿੱਚ ਦਰਬਾਰ ਸਾਹਿਬ ਔਰ ਅਕਾਲ ਤਖਤ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਸੀ। ਇੱਕ ਛੋਟੀ ਮਾਈਨੋਰਿਟੀ ਨੂੰ ਫਿਨਿਸ਼ ਕਰਨ ਦੇ ਲਈ ਟੋਟਲ ਵਾਰ ਵਾਂਗ ਜਿਹੜਾ ਇਹ ਸਾਰਾ ਵਰਤਾਰਾ ਸੀ। ਜੀ ਦੂਸਰਾ ਉਸੇ ਹੀ ਸਿਸਟਮ ਦਾ ਜਨਾਜ਼ਾ ਜਿਹੜਾ ਹੈ ਉਹ ਦਿੱਲੀ ਲੈਵਲ ਤੇ ਜਦੋਂ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਨਵੰਬਰ ਦੇ ਪਹਿਲੇ ਹਫਤੇ ਕੀਤੀ ਗਈ ਤੇ ਜ਼ਾਹਰ ਹੈ। ਔਰ ਉਸ ਤੋਂ ਬਾਅਦ ਟੈਸਟ ਕਿ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਤੋਂ ਲੈ ਕੇ ਅੱਜ ਮੋਦੀ ਤੱਕ 12 ਦੇ ਕਰੀਬ ਪ੍ਰਾਈਮ ਮਿਨਿਸਟਰ, 12 ਦੇ ਕਰੀਬ ਕਮਿਸ਼ਨ, ਜਿਨ੍ਹਾਂ ਦੇ ਵਿੱਚ ਮਿਸ਼ਰਾ ਕਮਿਸ਼ਨ ਤੋਂ ਸ਼ੁਰੂ ਹੋ ਕੇ ਨਾਨਾਵਤੀ ਕਮਿਸ਼ਨ ਤੱਕ, ਔਰ 35 ਸਾਲ ਬੀਤਣ ਬਾਅਦ ਵੀ ਕੋਈ ਜਸਟਿਸ ਨਹੀਂ। ਔਰ ਇਹ ਚਮਚਾਗਿਰੀ ਵਾਲੇ ਜਿਹੜੇ ਸਲੇਵ ਮੈਂਟੈਲਿਟੀ ਲੋਕ ਨੇ, ਹਰਸਿਮਰਤ ਕੌਰ ਬਾਦਲ, ਜਦੋਂ ਉਹ ਥੈਂਕ ਯੂ ਕਰ ਰਹੇ ਨੇ ਕਿ ਮੋਦੀ ਦਾ ਕਿ ਜੀ ਉਹਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਸਿੱਟ ਨਵੰਬਰ ਦੇ ਲਈ। ਹੁਣ ਇਹੀ ਗੱਲ ਮੈਂ ਗੁਲਾਮੀ ਦੀ ਕਰ ਰਿਹਾ ਕਿ ਇਹ ਸਾਰੇ 27 ਸਾਲ ਬਾਅਦ ਜਦੋਂ ਕਿ ਕ੍ਰਿਮੀਨਲਸ ਨੂੰ ਪਨਿਸ਼ ਕੀਤਾ ਜਾਣਾ ਚਾਹੀਦਾ ਸੀ ਜਿਨ੍ਹਾਂ ਨੇ ਢਾਇਆ, ਜਿਨ੍ਹਾਂ ਨੂੰ ਨੇਮ ਕੀਤਾ। ਔਰ ਮੈਂ ਜਸਟਿਸ ਲਿਬੜਾ ਕਮਿਸ਼ਨ ਦੀ ਵੀ ਗੱਲ ਕਰਾਂਗਾ, ਅੱਜ BBC ਨੇ ਉਹਨਾਂ ਦੇ ਨਾਲ ਇੱਕ ਇੰਟਰਵਿਊ ਕੀਤਾ ਹੈ। ਪਰ ਪਹਿਲਾਂ ਮੈਂ ਫੈਸਲੇ ਤੋਂ ਬਾਅਦ ਮੁਸਲਮਾਨਾਂ ਦਾ ਰਿਐਕਸ਼ਨ, 200 ਮਿਲੀਅਨ ਮੁਸਲਮਾਨ ਰਹਿੰਦੇ, ਰਿਵਿਊ ਪੈਟੀਸ਼ਨ ਫਾਈਲ ਨਾ ਕਰਨ ਦਾ। ਔਰ ਬਹੁਤ ਸਾਰਿਆਂ ਨੇ ਜੇ ਕੋਈ ਸੋਚ ਵੀ ਰਿਹਾ ਸੀ ਤੇ ਇੱਕ ਦੂਜੇ ਨੂੰ ਕਹਿ ਰਿਹਾ ਸੀ ਨਹੀਂ ਨਹੀਂ ਭਾਈਚਾਰੇ ਦੇ ਲਈ ਸਾਨੂੰ, ਹਿੰਦੂ ਮੁਸਲਮਾਨ ਭਾਈਚਾਰੇ के लिए अब हमें इवन मंदिर बनाने में मदद करनी चाहिए। कहना जी कंट्रीब्यूट करो। उन्होंने तो बहुत ने सोचा साड़ी जान छुट्टी, हालांकि ये छुट्टी नहीं है, ये शुरुआत हुई है। शिकंजे ਦੇ ਵਿੱਚ ਜਿਹੜਾ ਫਸਿਆ ਹੋਇਆ ਸਿਰ ਹੈ, ਇਹ ਜਦੋਂ ਤੱਕ ਇਹਨਾਂ ਨੇ ਚੌਪ ਨਹੀਂ ਕਰ ਦੇਣਾ, ਇਹਨਾਂ ਨੇ ਜਾਨ ਨਹੀਂ ਛੱਡਣੀ ਹੈ। ਲੇਕਿਨ ਇਹ ਗੁਲਾਮ ਜ਼ਹਿਨੀਅਤ ਹੈ, ਕਿਉਂਕਿ ਇੱਕ ਪਾਸੇ ਇਹ ਵੀ ਆਇਆ ਕਿ ਜੀ ਦੇਖੋ ਇੰਨਾ ਵੱਡਾ ਹੋਇਆ ਔਰ ਹਿੰਦੂਆਂ ਨੇ ਖੁਸ਼ੀ ਮਨਾਈ ਹੈ, ਲੇਕਿਨ ਇਹ ਭਾਰਤ ਦੇ ਵਿੱਚ ਸਹਿਨਸ਼ੀਲਤਾ ਦਾ ਪ੍ਰਤੀਕ ਹੈ ਕਿ ਇਹਦੇ ਤੇ ਕੋਈ ਰਿਐਕਸ਼ਨ ਨਹੀਂ ਹੋਇਆ। ਰਿਐਕਸ਼ਨ ਕੀ ਹੋਣਾ ਸੀ? ਤੁਹਾਨੂੰ ਤੁਸੀਂ ਜ਼ਮੀਨ ਦਾ ਜੁਡੀਸ਼ਰੀ ਨੇ ਉਹ ਜਿੱਥੇ ਤੁਸੀਂ ਇੱਕ ਪਾਸੇ ਗੁੰਡਾਗਰਦੀ ਕਰਕੇ ਮਸਜਿਦ ਢਾਈ, ਉਹਦਾ ਕਬਜ਼ਾ ਵੀ ਤੁਹਾਨੂੰ, ਜ਼ਮੀਨ ਵੀ ਤੁਹਾਨੂੰ, ਔਰ ਕਿਹਨੇ ਗੜਬੜ ਕਰਨੀ ਸੀ? ਜਿਹੜੀ ਗਰੀਬਡ ਪਾਰਟੀ ਹੁੰਦੀ ਹੈ, ਜਿਹਦੇ ਖਿਲਾਫ ਹੁੰਦਾ, ਉਹ ਤਾਂ ਵੈਸੇ ਹੀ ਡਰੇ ਹੋਏ ਨੇ। ਉਹ ਤਾਂ ਕਹਿੰਦੇ ਨੇ ਅਸੀਂ ਪੈਸੇ ਵੀ ਦਿਆਂਗੇ ਤੁਹਾਡਾ ਮੰਦਿਰ ਬਣਾਉਣ ਨੂੰ, ਤੁਸੀਂ ਸਾਡੀ ਜਾਨ ਛੱਡੋ। ਸੋ ਇੱਕ ਪਾਸੇ ਤਾਂ ਗੁਲਾਮੀ ਦਾ ਇਹ ਆਲਮ ਹੈ, ਬਿਲਕੁਲ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਜੁਡੀਸ਼ਰੀ ਨੇ ਵੀ, ਜਿਵੇਂ ਅਸੀਂ ਜਸਟਿਸ ਕਾਟਜੂ ਨੂੰ ਕੋਟ ਕੀਤਾ ਸੀ, ਉਹਨੇ ਕਿਹਾ ਵੀ ਇੰਡੀਅਨ ਸੁਪਰੀਮ ਕੋਰਟ ਹੈਜ਼ ਸ਼ੇਮਲੈਸਲੀ ਸਰੈਂਡਰਡ ਬਿਫੋਰ BJP। ਔਰ ਉਹ ਸ਼ੇਮਲੈਸ ਸਰੈਂਡਰ 'ਚ ਵੀ ਜਿਹੜਾ ਉਹਨਾਂ ਦਾ ਪੂਰਾ ਰਾਈਟ ਅਪ ਸੀ, ਉਹਨਾਂ ਨੇ ਸੁਪਰੀਮ ਕੋਰਟ ਦੇ ਹਵਾਲੇ ਨਾਲ 3 ਕੇਸਾਂ ਦਾ ਜ਼ਿਕਰ ਕੀਤਾ। ਪਹਿਲਾ ਇਹੀ ਸੀ ਬਾਬਰੀ ਮਸਜਿਦ ਦੇ ਮਾਮਲੇ 'ਚ। ਉਹਨਾਂ ਨੇ ਕਿਹਾ ਜਿਹੜੇ ਓਫੈਂਡਰ ਨੇ, ਜਿਹੜੇ ਢਾਉਣ ਵਾਲੇ ਨੇ, ਉਹਨਾਂ ਨੂੰ ਤੁਸੀਂ ਜੇਤੂ ਕਰਾਰ ਦੇ ਰਹੇ ਹੋ, ਇਸ ਤੋਂ ਵੱਡਾ ਜਿਹੜਾ ਹੋਰ ਸਰੈਂਡਰ ਕੀ ਹੋ ਸਕਦਾ? ਫਿਰ ਉਹਨਾਂ ਨੇ ਜਸਟਿਸ ਕੁਰੈਸ਼ੀ ਦੀ ਗੱਲ ਕੀਤੀ ਕਿ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦਾ ਜੱਜ ਕੀਤਾ। ਮੋਦੀ ਗਵਰਨਮੈਂਟ ਨੇ ਕਿਹਾ ਨੋ, ਔਰ ਫਾਈਨਲੀ ਉਹਨਾਂ ਨੂੰ ਇੱਕ ਜਿੱਥੇ ਉਹਨਾਂ ਬੰਦਾ ਨਾ ਬੰਦੇ ਦੀ ਜ਼ਾਤ ਤ੍ਰਿਪੁਰਾ ਦਾ ਜਾ ਕੇ ਲਾਇਆ, ਉਹਨਾਂ ਨੇ ਕਿਹਾ ਵੀ ਇਹ ਆਪਣੇ ਆਪ 'ਚ। ਫਿਰ ਤੀਜਾ ਉਹਨਾਂ ਨੇ ਕਸ਼ਮੀਰ ਦਾ ਕਿਹਾ ਕਿ 120 ਦਿਨ 4 ਮਹੀਨੇ ਇੰਨੀਆਂ ਪਟੀਸ਼ਨ, ਫੰਡਾਮੈਂਟਲ ਰਾਈਟ ਹੈ ਆਰਟੀਕਲ 21 ਦੇ ਥੱਲੇ, ਬੇਸਿਕ ਲਿਬਰਟੀ ਦਾ। ਤੁਸੀਂ ਸਾਰੀ ਲੀਡਰਸ਼ਿਪ 82 ਸਾਲ ਦਾ ਫਾਰੂਕ ਅਬਦੁੱਲਾ ਵੀ ਅੰਦਰ ਦਿੱਤਾ ਹੋਇਆ ਹੈ। ਲੋਕਾਂ ਨੂੰ 80 ਲੱਖ ਲੋਕਾਂ ਨੂੰ ਤੁਸੀਂ ਜੇਲ੍ਹ ਬਣਾ ਕੇ ਡੱਕਿਆ ਹੋਇਆ। ਔਰ ਕਿੱਥੇ ਹੈ ਤੁਹਾਡਾ ਕਨਸਟੀਟਿਊਸ਼ਨ ਔਰ ਕਿੱਥੇ ਹੈ ਸੁਪਰੀਮ ਕੋਰਟ, ਜਿਹਨੂੰ 4 ਮਹੀਨੇ 'ਚ ਨਜ਼ਰ ਹੀ ਨਹੀਂ ਆ ਰਿਹਾ ਔਰ ਪਟੀਸ਼ਨਾਂ ਦੇ ਉੱਤੇ ਬੈਠ ਗਿਆ, ਜਿਹੜੀ ਲੋਕ ਫਾਈਲ ਕਰਦੇ ਨੇ। ਸੋ ਮਤਲਬ ਇਹ ਕੋਈ ਨਵੀਂ ਗੱਲ ਨਹੀਂ। ਔਰ ਮੈਂ ਅੱਜ ਜਦੋਂ ਜਸਟਿਸ ਲਿਬੜਾ ਔਰ ਇਹਨਾਂ ਦਾ ਜਿਹੜੀ ਗੱਲ ਇੱਕ ਖਾਸ ਮੈਨੂੰ ਵੀ ਪਹਿਲੀ ਵਾਰ ਸੀ ਕਿ ਵੀ ਜਦੋਂ ਇਹ ਢੱਠੀ ਔਰ ਦੁਨੀਆ ਦੇ ਵਿੱਚ ਕ੍ਰਿਟਿਸਿਜ਼ਮ ਹੋਇਆ ਕਿ ਭਾਈ ਕਿੱਥੇ ਗਈ ਇੰਡੀਆ ਦੀ ਡੈਮੋਕ੍ਰੇਸੀ, ਕਿਉਂਕਿ ਇਹ ਇਕੱਲਾ ਇੱਕ ਮਾਈਨੋਰਿਟੀ ਦੇ ਧਾਰਮਿਕ ਜਜ਼ਬਿਆਂ ਦੇ ਨਾਲ ਖੇਡਣਾ ਹੀ ਨਹੀਂ ਸੀ, ਇਹ ਓਲਡ ਹਿਸਟਰੀ ਨੂੰ ਡਿਸਟਰੋਏ ਕਰਨਾ ਸੀ। ਆਰਕੀਓਲੋਜੀਕਲ ਅਫੈਂਸ ਵੀ ਸੀ, ਹਿਸਟੋਰੀਕਲ ਅਫੈਂਸ ਵੀ ਸੀ। ਤੁਸੀਂ 5-5.5 ਸਦੀਆਂ ਦਾ ਇਤਿਹਾਸ, ਇਹ ਤਾਂ ਇਵੇਂ ਹੀ ਹੈ ਜਿਵੇਂ ਕਿ ਤੁਸੀਂ ਆਪ ਕੀਤਾ ਪਹਿਲਾਂ ਬੋਧੀਆਂ ਦਾ ਇਤਿਹਾਸ ਡਿਸਟਰੋਏ ਕਰਕੇ
ਆਪਣੇ ਮੰਦਿਰ ਬਣਾਏ, ਉਹਨਾਂ ਦੇ ਜਿਹੜੇ ਸਤੂਪੇ ਸੀ ਜਾਂ ਮੱਠ ਸੀ, ਉਹਦੀ ਬੁੱਧ ਦੀ ਮੂਰਤੀ ਚੁੱਕ ਕੇ ਬਾਹਰ ਮਾਰੀ, ਉੱਥੇ ਸ਼ਿਵਲਿੰਗ ਲਿਆ ਕੇ ਰੱਖ ਦਿੱਤਾ। ਅੱਜ ਕਲੇਮ ਕਰਦੇ ਨੇ ਜੇ ਬੜਾ ਪ੍ਰਾਚੀਨ ਸ਼ਿਵ ਮੰਦਿਰ ਹੈ ਤੇ ਫਲਾਣਾ ਮੰਦਿਰ ਹੈ ਤੇ ਢਿਮਕਾ ਮੰਦਿਰ ਹੈ। ਸੋ ਇੰਨੇ ਗੁਨਾਹ ਦੇ ਬਾਵਜੂਦ ਜਿਹਦੇ ਲਈ ਜੁਡੀਸ਼ਰੀ ਅਕਾਊਂਟੇਬਲ ਠਹਿਰਾਂਦੀ, ਉਹਨਾਂ ਨੇ ਤਾਂ ਬਿਲਕੁਲ ਉਲਟ ਕੀਤਾ। ਹਾਂ, ਉਸ ਵੇਲੇ ਲੋਕਾਂ ਦੇ ਵਿੱਚ ਜ਼ਰੂਰ ਇੱਕ ਗੱਲ ਵੀ ਸੀ, ਕੰਡੈਮਨੇਸ਼ਨ ਵੀ ਹੋ ਰਹੀ ਸੀ, ਇਹ ਘਬਰਾਏ ਹੋਏ ਸੀ। ਔਰ ਉਸ ਸਾਰੇ ਦੇ ਵਿੱਚ ਨਰਸਿਮਹਾ ਰਾਓ ਨੂੰ ਕਿਹਾ ਗਿਆ ਕਿ ਬਈ ਤੂੰ ਕਿਸੇ ਸਿਟਿੰਗ ਜੱਜ ਦੀ ਅਗਵਾਈ ਦੇ ਵਿੱਚ ਸਿਰਫ 1 ਮੈਂਬਰ ਕਮਿਸ਼ਨ ਬਿਠਾ ਦਿਓ, 3 ਮਹੀਨੇ ਦੇ ਵਿੱਚ ਰਿਪੋਰਟ ਮੰਗੋ ਤਾਂ ਕਿ ਲੋਕਾਂ ਨੂੰ ਇਹ ਹੋਏ ਕਿ ਜਸਟਿਸ ਹੋਏਗਾ। ਔਰ ਇਹ ਉਹਨਾਂ ਨੇ ਜਿਹੜਾ ਸੁਜੈਸ਼ਨ ਸੀ ਕਿ ਵੀ ਉਹ ਜਿਹੜਾ ਕਮਿਸ਼ਨ ਹੈ ਇਹ ਨਿਊਟਰਲ ਹੋਣਾ ਚਾਹੀਦਾ, ਔਰ ਉਹਦੀ ਜਿਹੜੀਆਂ ਸ਼ਰਤਾਂ ਸੀ, ਜਿਹੜਾ ਉਹਨਾਂ ਨੂੰ ਸੁਜੈਸਟ ਕੀਤਾ ਜਾਂ ਗਵਰਨਮੈਂਟ ਦੇ ਸਾਹਮਣੇ ਕ੍ਰਾਈਟੇਰੀਆ ਸੀ, ਫਸਟਲੀ ਜਿਹੜਾ ਜੱਜ ਲਾਣਾ ਹੈ ਉਸ 1 ਮੈਨ ਕਮਿਸ਼ਨ ਦਾ, ਹੀ ਮਸਟ ਨੀਦਰ ਬੀ ਏ ਹਿੰਦੂ ਨੋਰ ਏ ਮੁਸਲਮ, ਕਿ ਉਹ ਨਾ ਹਿੰਦੂ ਹੋਏ ਨਾ ਮੁਸਲਮਾਨ ਹੋਏ, ਕਿਉਂਕਿ ਜੇ ਇਹਨਾਂ ਦੋਨਾਂ ਪੱਖਾਂ ਤੋਂ ਹੀ ਕੋਈ ਹੋਏਗਾ ਤੇ ਉਹ ਪੱਖਪਾਤ ਕਰੇਗਾ। ਸੈਕੰਡਲੀ, ਹੀ ਮਸਟ ਨਾਟ ਬੀ ਫਰੋਮ ਐਨੀ ਆਫ ਦਾ ਕੰਟੈਸਟਿੰਗ ਕਾਸਟ, ਨਾ ਉਹ ਬ੍ਰਾਹਮਣ ਹੋਏ, ਨਾ ਜਾਟ ਹੋਏ, ਨਾ ਯਾਦਵ ਹੋਏ, ਕਿਉਂਕਿ ਜ਼ਾਹਰ ਹੈ ਕਿ ਇਹੀ ਬ੍ਰਾਹਮਣਾਂ ਦਾ ਇੰਟਰਸਟ ਸੀ ਉੱਥੇ ਮੰਦਿਰ ਬਣਾਉਣ 'ਚ, ਔਰ ਕਲਿਆਣ ਸਿੰਘ ਦਾ ਆਪਣਾ ਰੋਲ ਸੀ ਐਜ਼ ਏ ਜਾਟ, ਔਰ ਯਾਦਵਾਂ ਦਾ ਆਪਣਾ ਚੱਲ ਰਿਹਾ ਸੀ, ਮੁਲਾਇਮ ਸਿੰਘ ਯਾਦਵ ਔਰ ਦੂਜਿਆਂ ਦਾ। ਸੋ ਉਹਨਾਂ ਨੇ ਕਿਹਾ ਜੀ ਇਹਨਾਂ ਜ਼ਾਤਾਂ 'ਚੋਂ ਵੀ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਲੋਕਾਂ 'ਚ ਲੱਗੇਗਾ ਕਿ ਫੇਵਰ ਉਧਰ। ਥਰਡ, ਹੀ ਮਸਟ ਨੋ ਹਿੰਦੀ ਐਂਡ ਮਸਟ ਨਾਟ ਬੀ ਫਰਮ ਦਾ ਸਾਊਥ, ਕਿ ਉਹਨੂੰ ਹਿੰਦੀ ਆਉਣੀ ਚਾਹੀਦੀ ਹੈ, ਕਿਉਂਕਿ ਜਿਹੜੇ ਵੀ ਉਹਦੇ ਸਾਹਮਣੇ ਵਿਟਨੈਸਿਸ ਆਣਗੇ, ਜਾਂ ਅਯੁੱਧਿਆ ਹਿੰਦੀ ਹਾਰਟਲੈਂਡ ਹੈ, ਤੇ ਜੇ ਉਹਨੂੰ ਹਿੰਦੀ ਨਾ ਆਈ ਤੇ ਔਖਾ ਹੋਏਗਾ ਉਹਦੀ 3 ਮਹੀਨੇ 'ਚ ਰਿਪੋਰਟ। ਫੋਰਥ, ਹੀ ਮਸਟ ਹੈਵ ਏ ਕਲੀਨ ਇਮੇਜ, ਕੋਈ ਦਾਗੀ ਨਾ ਹੋਏ ਬੰਦਾ। ਐਂਡ 5, he must be a sitting judge of a high court to lend commission some kind of moral authority, ਕਿ sitting judge ਹੋਏ ਤਾਂ ਕਿ ਕੋਈ ਅਖਲਾਕੀ ਉਹਦਾ ਹੱਕ ਬਣੇ। The team found its man in Justice Manmohan Singh Libda, a Sikh and a sitting judge of Punjab and Haryana High Court। ਹੁਣ ਜਿਹੜਾ 1 ਮੈਨ ਕਮਿਸ਼ਨ ਬਣਿਆ, ਜਿਹਨੂੰ 3 ਮਹੀਨੇ 'ਚ ਰਿਪੋਰਟ ਦੇਣ ਲਈ ਕਿਹਾ, ਉਹ ਇਹਨਾਂ ਸਾਰੇ ਕ੍ਰਾਈਟੇਰੀਆਜ਼ ਨੂੰ ਫੁੱਲਫਿਲ ਕਰਦਾ ਸੀ, ਔਰ ਉਹਨਾਂ ਦਾ ਇੱਕ ਆਪਣੀ ਥਾਂ ਸੀ, ਉਹ ਚੰਡੀਗੜ੍ਹ ਦੇ ਵਿੱਚ ਰਹਿੰਦੇ ਸੀ। ਹੁਣ ਜਸਟਿਸ ਲਿਬੜਾ ਨੇ ਉਸ ਦੇ ਉੱਤੇ ਕੰਮ ਕੀਤਾ, ਔਰ ਜਿਹੜਾ ਉਹਨਾਂ ਦਾ ਅੱਜ ਉਹਨਾਂ ਦਾ ਇੰਟਰਵਿਊ BBC ਦੇ ਉੱਤੇ ਹੈ, ਉਹਦੇ 'ਚ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਵੀ ਤੁਹਾਨੂੰ ਲੱਗਦਾ ਨਹੀਂ ਕਿ ਵੀ ਤੁਸੀਂ ਤਾਂ ਜਿਹੜੀ ਇਹਦੀ ਰਿਪੋਰਟ 3 ਮਹੀਨੇ 'ਚ ਦੇਣੀ ਸੀ, 17 ਸਾਲ ਲੱਗੇ ਰਿਪੋਰਟ ਦਿੰਦਿਆਂ, ਉਹਨਾਂ ਨੇ 30 ਜੂਨ 2009 ਨੂੰ ਇਹ ਰਿਪੋਰਟ ਦਿੱਤੀ। ਉਹਨਾਂ ਨੇ ਔਰ ਉਹਨਾਂ ਦੀ ਆਪਣੀ ਜ਼ਬਾਨੀ ਸੀ ਕਿ ਵੀ ਬਾਬਰੀ ਮਸਜਿਦ ਨੂੰ ਡੇਗਣਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ, ਇਹ ਅੱਜ ਦਾ ਇੰਟਰਵਿਊ 'ਚੋਂ ਕਹਿ ਰਹੇ ਨੇ। ਔਰ ਇਹ ਜਿਹੜੀ ਹੈ ਇਹ ਇਸ ਲਈ ਜਿਹੜੀ ਵੀ ਹਕੂਮਤ, ਉਹਨਾਂ ਨੇ ਕਹਿੰਦੇ ਅਨਾਉਂਸ ਤਾਂ ਕਰ ਦਿੱਤਾ, ਪਰ ਨਾ ਮੈਨੂੰ ਕੋਈ ਸਟਾਫ ਦਿੱਤਾ, ਨਾ ਕੋਈ ਕੰਮ ਕਰਨ ਦਾ ਢੰਗ, ਨਾ, ਔਰ ਇਹ ਸਭ ਦਾ ਇਹ ਇੰਟਰਸਟ ਸੀ ਉਹਦੇ ਨਰਸਿਮਹਾ ਰਾਓ ਦੀ ਸਰਕਾਰ ਦਾ ਵੀ। ਉਸ ਤੋਂ ਬਾਅਦ ਜਿਹੜੀਆਂ ਹਕੂਮਤਾਂ ਬਣੀਆਂ, ਜਦੋਂ ਵਾਜਪਾਈ ਦੀ ਸਰਕਾਰ 1999 ਤੱਕ ਪਹੁੰਚਦਿਆਂ ਬਣੀ, 1999 ਤੱਕ ਉਹਨੇ ਵੀ ਜਿਹੜਾ ਟ੍ਰਾਂਸਫਰ ਕਰਤਾ ਉਹਨੂੰ ਗੁਹਾਟੀ, ਉੱਥੋਂ ਪਹਿਲਾਂ ਤਮਿਲਨਾਡੂ ਭੇਜਿਆ, ਫਿਰ ਉੱਥੋਂ ਗੁਹਾਟੀ ਸੀ। ਉਹਨੇ ਕਿਹਾ ਵੀ ਕਿਸੇ ਸਰਕਾਰ ਦਾ ਇੰਟਰਸਟ ਨਹੀਂ ਸੀ ਸੈਂਟਰ ਦੇ ਵਿੱਚ, ਇਸ ਲਈ ਉਹ ਰੇੜ ਕੇ ਡਾਉਂਦੇ ਰਹੇ, ਜੋ ਵੀ ਰਿਕੁਆਇਰਮੈਂਟ ਸੀ ਉਹ ਪੂਰੀ ਨਹੀਂ ਹੋਈ। ਔਰ ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਇਹ ਇੱਕ ਸਾਜ਼ਿਸ਼ ਦਾ ਹਿੱਸਾ ਸੀ, ਔਰ ਇਸ ਸਾਰੇ 'ਚ ਬੜੇ ਤਾਕਤਵਰ ਲੋਕ ਸ਼ਾਮਲ ਸੀ, ਜਿਨ੍ਹਾਂ 'ਚ ਲਾਲ ਕ੍ਰਿਸ਼ਨ LK ਅਡਵਾਨੀ, ਕਲਿਆਣ ਸਿੰਘ ਵਰਗੇ, ਜਿਨ੍ਹਾਂ ਨੂੰ ਉਹਨੇ ਸਮਨ ਕੀਤਾ ਜਸਟਿਸ ਲਿਬੜਾ ਨੇ। ਔਰ ਉਹਨੇ ਕਿਹਾ ਵੀ ਇਹਨਾਂ ਲੋਕਾਂ ਨੂੰ ਜਦੋਂ ਮੈਂ ਐਗਜ਼ਾਮਿਨ ਵੀ ਕਰ ਰਿਹਾ ਸੀ, ਇਹਨਾਂ 'ਚੋਂ ਕੋਈ ਤੁਹਾਨੂੰ ਕਾਨੂੰਨ ਦਾ ਡਰ ਨਹੀਂ ਸੀ ਦਿਸਦਾ ਕਿ ਵੀ ਇਹਨਾਂ ਨੂੰ ਕੋਈ ਡਰ ਹੈ। ਕਿ ਵੀ ਉਹਨਾਂ ਨੂੰ ਫਿਰ ਪੁੱਛਿਆ ਕਿ ਵੀ ਤੁਹਾਨੂੰ ਅਫਸੋਸ ਨਹੀਂ ਵੀ 17 ਸਾਲ ਤੁਸੀਂ ਇਸ 'ਤੇ ਕੰਮ ਕੀਤਾ, ਤੁਹਾਡੀ ਰਿਪੋਰਟ ਦੇ ਵੀ ਕੋਈ ਗੱਲ ਨਹੀਂ ਮੰਨੀ ਗਈ, ਔਰ 17 ਸਾਲ ਡਿਲੇ ਕੀਤਾ ਗਿਆ। ਉਹ ਕਹਿੰਦੇ ਜੀ ਮੈਂ ਰੱਬ ਦੇ ਸਾਹਮਣੇ ਸਾਫ਼ ਦਿਲ ਨਾਲ, ਸਾਫ਼ ਚਿਹਰੇ ਨਾਲ ਜਾਵਾਂਗਾ ਕਿ ਮੈਂ ਘੱਟੋ ਘੱਟ ਆਪਣਾ ਕੰਮ ਕੀਤਾ, ਬਾਕੀ ਇਹ ਜਿਹੜੇ ਨੇ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਇਹ ਇਹਨਾਂ ਨੇ ਦੇਖਣਾ। ਫਿਰ ਉਹਨੇ ਕਿਹਾ ਵੀ ਅਡਵਾਨੀ ਬੜਾ ਚਲਾਕ ਹੈ, ਔਰ ਉਹਨੇ ਜਿਹੜਾ ਮੈਂ ਮੰਨਦਾ ਵੀ ਉਹ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ ਬਾਬਰੀ ਮਸਜਿਦ ਨੂੰ ਢਾਉਣ 'ਚ, ਪਰ ਮੈਂ ਇਹ ਨਹੀਂ ਕਹਿੰਦਾ ਵੀ ਉਹ ਅਪਰਾਧੀ ਹੈ, ਕਿਉਂਕਿ ਉਹ ਤਾਂ ਅਦਾਲਤਾਂ ਨੇ ਤੈਅ ਕਰਨਾ ਸੀ, ਮੈਂ ਤਾਂ ਉਸ ਦੀ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਹੀ ਦੇਣੀ ਸੀ। ਔਰ ਜੇ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਵੀ ਕੀ ਇਸ ਸਮੇਂ ਦੌਰਾਨ ਸਬੂਤ ਨਸ਼ਟ ਕੀਤੇ ਗਏ, ਉਹਨਾਂ ਨੇ ਕਿਹਾ ਜੀ ਇਹ ਤਾਂ ਬਿਲਕੁਲ, ਮੈਂ ਤਾਂ ਆਪਣੀ ਕੋਸ਼ਿਸ਼ ਕੀਤੀ ਕਿ 1000 ਸਫ਼ਿਆਂ ਦੀ ਰਿਪੋਰਟ ਵੀ ਜਿਹੜੀ ਹੈ 900 ਤੋਂ ਜ਼ਿਆਦਾ ਗਵਾਹਾਂ ਦੇ ਬਿਆਨਾਂ ਤੇ ਆਧਾਰਿਤ ਮੈਂ ਤਿਆਰ ਕੀਤੀ, ਲੇਕਿਨ
ਇਸ ਸਭ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਔਰ ਜਿਹੜੀਆਂ ਮੈਂ ਰਿਕਮੈਂਡੇਸ਼ਨਸ ਵੀ ਕੀਤੀਆਂ ਸੀ ਉਸ ਦੇ ਉੱਤੇ ਵੀ ਕੋਈ ਕੰਮ ਨਹੀਂ ਹੋਇਆ। ਔਰ ਇਹ ਇਤਿਹਾਸ ਨੂੰ ਜਿਹੜਾ ਹੈ, ਉਹਨਾਂ ਨੇ ਕਿਹਾ ਮੈਨੂੰ ਨਹੀਂ ਲੱਗਦਾ ਹੈ ਕਿ ਕਦੇ ਵੀ ਕਿਸੇ ਨੂੰ ਜਿਹਨੇ ਬਾਬਰੀ ਮਸਜਿਦ ਢਾਈ ਆ ਉਹਦੇ ਕਦੇ ਕੋਈ ਸਜ਼ਾ ਭੁਗਤੇਗਾ। ਉਹਨੇ ਕਿਹਾ ਜੀ ਹੁਣ ਤਾਂ ਲੈ ਦੇ ਕਿ ਡਿਵਾਈਨ ਜਸਟਿਸ ਹੀ ਹੈ। ਤੇ ਉਹ ਫਿਰ ਉਹਨੂੰ ਇੰਟਰਵਿਊਰ ਪੁੱਛ ਰਿਹਾ ਹੈ ਕਿ ਜੀ ਡਿਵਾਈਨ ਜਸਟਿਸ, ਹੁਣ ਇਹ ਆਮ ਕਿਹਾ ਜਾਂਦਾ ਜੀ ਇੱਥੇ ਤਾਂ ਇਨਸਾਫ ਨਹੀਂ ਮਿਲਿਆ, ਰੱਬ ਹੀ ਇਨਸਾਫ ਦੇਗਾ। ਉਹਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਵੀ ਇਹਦਾ ਮਤਲਬ ਇਹ ਹੈ ਕਿ ਵੀ ਡਿਵਾਈਨ ਜਸਟਿਸ ਤੋਂ ਮਤਲਬ ਹੈ ਕਿ ਜੇ ਮਸਜਿਦ ਢਾਈ ਹੈ ਤੇ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਤੇ ਇਹਦਾ ਮਤਲਬ ਡਿਵਾਈਨ, ਉਹ ਕਹਿੰਦਾ ਮੈਂ ਇਹ ਨਹੀਂ ਕਿਹਾ, ਮੈਂ ਤਾਂ ਇਹੀ ਕਿਹਾ ਕਿ ਵੀ ਜੇ ਆਮ ਕੁਝ ਗਲਤ ਹੁੰਦਾ ਹੈ ਤੇ ਦੁਨਿਆਵੀ ਅਦਾਲਤਾਂ ਵੱਲ ਦੇਖਿਆ ਜਾਂਦਾ ਹੈ ਕਿ ਇਹਨੂੰ ਸਜ਼ਾ ਮਿਲੇਗੀ, ਪਰ ਜਦੋਂ ਦੁਨਿਆਵੀ ਅਦਾਲਤਾਂ ਸਜ਼ਾ ਨਹੀਂ ਦਿੰਦੀਆਂ ਫਿਰ ਤਾਂ ਅਲਟੀਮੇਟਲੀ ਇਹੀ ਹੁੰਦਾ ਹੈ ਕਿ ਵੀ ਰੱਬ ਦੀ ਦਰਗਾਹ 'ਚ ਕੀ ਹੋਏਗਾ। ਤਾਂ ਉਹਨਾਂ ਨੇ ਕਿਹਾ ਜੀ ਵੀ ਮੈਂ 17 ਸਾਲ ਦੇ ਵਿੱਚ ਮੈਨੂੰ ਜਿਹੜਾ ਇਹਨਾਂ ਨੇ ਪ੍ਰੋਲੋਂਗ ਕਰੀ ਗਏ, ਫਿਰ ਵੀ ਮੈਂ ਇੰਨੇ ਹਜ਼ਾਰ ਗਵਾਹਾਂ ਦੇ ਇਹਦੇ ਤੇ ਆਧਾਰਿਤ ਜਿਹੜੀ ਹੈ ਉਹ ਰਿਪੋਰਟ ਦਿੱਤੀ। ਉਹ ਬੇਸ਼ੱਕ ਸੁਪਰੀਮ ਕੋਰਟ ਨੇ ਜਦੋਂ ਫੈਸਲਾ ਸੁਣਾਇਆ ਉਹਦੇ 'ਚ ਉਹਨੇ ਜ਼ਿਕਰ ਕੀਤਾ ਉਹਦਾ ਕਿਤੇ, ਲੇਕਿਨ ਇਹ ਸਾਰਾ ਕੁਝ ਜਿਹੜਾ ਹੁਣ ਅਲਟੀਮੇਟਲੀ ਡਿਵਾਈਨ ਜਸਟਿਸ ਹੀ ਹੈ। ਮੈਂ ਇਹ ਸਮਝਦਾ ਕਿ ਜੇ ਜੂਨ 84 ਨਵੰਬਰ 84 ਨਾ ਹੁੰਦਾ ਤੇ ਗੁਜਰਾਤ ਵਿੱਚ 2002 ਚ ਮੁਸਲਮਾਨਾਂ ਦਾ ਕਤਲੇਆਮ ਨਹੀਂ ਸੀ ਮੋਦੀ ਔਰ ਸ਼ਾਹ ਦੀ ਕਿਲਿੰਗ ਜੋੜੀ ਕਰ ਸਕਦੀ, ਕਿਉਂਕਿ ਆਲਰੇਡੀ ਪ੍ਰੈਸੀਡੈਂਟ ਇਹਨਾਂ ਨੇ ਸੈੱਟ ਕਰ ਦਿੱਤਾ ਹੈ। ਕਿਉਂਕਿ ਉਹਨਾਂ ਨੇ ਦੇਖਿਆ ਕਿ ਵੀ ਜੇ ਉੱਥੇ ਹਜ਼ਾਰਾਂ ਸਿੱਖਾਂ ਨੂੰ ਮਾਰ ਕੇ ਉਸਦਾ ਰਾਜ ਤਿਲਕ ਹੁੰਦਾ ਰਾਜੀਵ ਗਾਂਧੀ ਦਾ, ਔਰ ਉਸ ਦੇ ਇਨਾਮ ਦੇ ਵਿੱਚ ਭਾਰਤ ਦੇ ਵਿੱਚ ਇੱਕ 3/4 ਮੈਜੋਰਿਟੀ ਦੇ ਨਾਲ ਮੋਦੀ ਜਿਹੜਾ ਰਾਜੀਵ ਗਾਂਧੀ ਹੈ ਪਾਵਰ ਦੇ ਵਿੱਚ ਆਂਦਾ ਹੈ। 1984 ਐਂਡ 'ਚ ਇਲੈਕਸ਼ਨਾਂ ਹੋਈਆਂ ਤੇ ਫਿਰ ਉਹਨਾਂ ਨੂੰ ਬੀਜੇਪੀ ਨੂੰ ਵੀ ਲੱਗਾ ਕਿ ਵੀ ਅਸੀਂ, ਔਰ ਬੀਜੇਪੀ ਨੂੰ ਸਿਰਫ 2 ਸੀਟਾਂ ਮਿਲੀਆਂ ਸੀ 1984 ਦੀਆਂ ਚੋਣਾਂ ਜਿਹੜੀਆਂ ਐਂਡ 'ਚ ਹੋਈਆਂ, ਰਾਜੀਵ ਗਾਂਧੀ ਦੀ ਪਾਰਟੀ ਕੋਲ 3/4 ਬਹੁਮਤ ਮੈਜੋਰਿਟੀ ਜਿਹੜੀ ਕਦੇ ਨਹਿਰੂ ਜਾਂ ਇੰਦਰਾ ਗਾਂਧੀ ਨੂੰ ਵੀ ਨਹੀਂ ਸੀ ਮਿਲੀ। ਔਰ ਸਾਰੇ ਦੇਸ਼ 'ਚ ਇਹੀ ਸੀ ਕਿ ਭਾਈ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਸੀ ਸਿੱਖ, ਇਹ ਇੰਦਰਾ ਗਾਂਧੀ ਦੁਰਗਾ ਮਾਤਾ ਹੈ ਔਰ ਇਸ ਸਾਰੇ ਦੇ ਥੱਲੇ ਐਂਟਾਈ ਸਿੱਖ ਪ੍ਰੋਪੇਗੈਂਡਾ। ਸਿੱਖ ਤਾਂ ਵੋਟ ਦੇਣ ਵੀ ਨਹੀਂ ਨਿਕਲੇ ਉਸ ਚੋਣ ਦੇ ਵੇਲੇ, ਇੰਨੇ ਖੌਫਜ਼ਦਾ ਕਰ ਦਿੱਤਾ ਨਵੰਬਰ 84 ਦੀ ਨਸਲਕੁਸ਼ੀ ਤੋਂ ਬਾਅਦ, ਔਰ ਇਮੀਡੀਏਟ ਬਾਅਦ ਇਲੈਕਸ਼ਨਾਂ ਹੋਈਆਂ ਨੇ ਉਸੇ ਸਾਲ ਦੇ ਵਿੱਚ 84 ਦੇ। ਸੋ ਇਹਦੇ ਤੋਂ ਹੀ ਜਿਹਨੂੰ ਕਹਿੰਦੇ ਨੇ ਟੂ ਟੇਕ ਏ ਲੀਫ ਆਊਟ ਆਫ ਦਾ ਬੁੱਕ ਆਫ ਕਾਂਗਰਸ, ਫਿਰ ਬੀਜੇਪੀ ਨੇ ਪੂਰਾ ਪਹਿਲਾਂ ਰੱਥ ਯਾਤਰਾ, ਕਿਉਂਕਿ ਬਾਬਰੀ ਮਸਜਿਦ ਆਲ ਆਫ ਏ ਸਡਨ ਨਹੀਂ ਟੱਟੀ ਹੈ, ਕਿਵੇਂ 84 ਤੋਂ ਬਾਅਦ ਅਡਵਾਨੀ ਜਿਹੜਾ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਇਹ ਦੱਸ ਕੇ ਕਿ ਜੀ ਰਾਮ ਦਾ ਰੱਥ ਸੀ, ਰੱਥ ਇੱਕ ਸਿਰਿਓਂ ਦੂਸਰੇ ਸਿਰੇ ਮੁਰਲੀ ਮਨੋਹਰ ਜੋਸ਼ੀ ਬੀਜੇਪੀ ਦਾ ਪ੍ਰਧਾਨ ਸਾਰੇ ਭਾਰਤ 'ਚ ਰੱਥ ਫੇਰਿਆ ਅਡਵਾਨੀ, ਔਰ ਇਹ ਮੋਦੀ ਉਹਦੇ ਰੱਥ ਦੇ ਉੱਤੇ ਖਿੱਚਣ ਵਾਲਾ ਸੀ ਉਸ ਰੱਥ ਨੂੰ। ਸੋ ਜ਼ਾਹਰਾ ਤੌਰ ਤੇ ਇੱਕ ਪੂਰੀ ਨਫ਼ਰਤ ਦਾ ਆਲਮ ਬਣਾਇਆ ਗਿਆ ਸਾਰੇ ਦੇਸ਼ ਭਰ ਦੇ ਵਿੱਚ। ਔਰ ਫਿਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ, ਔਰ ਜ਼ਾਹਰ ਹੈ ਕਿ ਇਸ ਨੇ ਉਹ 72 ਸਾਲ ਜਦੋਂ ਅਸੀਂ ਗੱਲ ਕਰਦੇ, ਸੋ ਜਨਾਜ਼ਾ ਤਾਂ ਇਹਨਾਂ ਦਾ ਉਦੋਂ ਹੀ ਜਿਹੜਾ ਉੱਠਣ ਨੂੰ ਸੀ ਜਦੋਂ ਕਿ ਇਹਨਾਂ ਨੇ ਮਾਈਨੋਰਿਟੀਜ਼ ਨੂੰ ਇੱਕ ਆਪਣੀ ਗੇਮ ਪਲਾਨ ਦੇ ਵਿੱਚ ਵਰਤਿਆ, ਜਿਹੜਾ ਕਿ ਜ਼ਾਹਰ ਹੈ ਇੰਦਰਾ ਗਾਂਧੀ ਨੇ ਔਰ ਬਾਅਦ 'ਚ ਇਹਨਾਂ ਨੇ। ਲੇਕਿਨ ਹੁਣ ਜੋ ਕੁਝ ਇਸ ਸਾਰੇ ਪੀਰੀਅਡ ਤੋਂ ਬਾਅਦ ਹੋਇਆ, ਹੁਣ ਤਾਂ ਬਾਬਰੀ ਮਸਜਿਦ ਦੀ ਗੱਲ ਕਰਨਾ ਵੀ ਲੱਗਦਾ ਵੀ ਉਸ ਤੋਂ ਬਾਅਦ ਤਾਂ ਜਿਹਨੂੰ ਕਹਿੰਦੇ ਨੇ ਕਿ ਮੱਚ ਇਹ ਨਹੀਂ ਹੈ ਕਿ ਮੱਚ ਵਾਟਰ has flown under the bridges of river Jamuna and Ganga, much blood has flown under them। ਜੋ ਕੁਝ ਭਾਰਤ ਦੇ ਵਿੱਚ ਇਸ ਵੇਲੇ ਘੱਟ ਗਿਣਤੀਆਂ ਦੇ ਨਾਲ ਔਰ ਖਾਸ ਤੌਰ ਤੇ ਮੁਸਲਮਾਨਾਂ ਦੇ ਨਾਲ 2014 ਤੋਂ ਬਾਅਦ 2002 ਚ ਗੁਜਰਾਤ 'ਚ ਹੋਇਆ, ਸੈਂਕੜੇ ਘਟਨਾਵਾਂ ਲਿੰਚਿੰਗ ਦੀਆਂ ਨੇ, 4 ਚਫੇਰੇ, ਖੌਫ, ਡਰ, ਕਿਤੇ ਗਾਂ ਮਾਤਾ ਦੇ ਨਾਂ ਥੱਲੇ, ਕਿਤੇ ਲਵ ਜਿਹਾਦ, ਕਿਤੇ ਘਰ ਵਾਪਸੀ, ਕਿਤੇ ਸਾਰਾ ਉਸ ਡੰਕੇ ਦੀ ਚੋਟ ਦੇ ਨਾਲ ਜਿਹੜਾ ਉਹ ਕਿਲਿੰਗਸ ਬਰਾਬਰ ਚੱਲ ਰਹੀਆਂ, ਕਿਉਂਕਿ ਉਹਨਾਂ ਨੂੰ ਇਹ ਮੈਸੇਜ ਮਿਲਿਆ ਔਰ ਇਹ ਕਿ ਜੇ ਬਾਬਰੀ ਮਸਜਿਦ ਢਾਣਾ ਇੰਨਾ ਵੱਡਾ ਜਿਹੜਾ ਗੁਨਾਹ ਹੈ ਉਹਦੇ ਚੋਂ ਬਰੀ ਹੋ ਸਕਦੇ, ਬਰੀ ਨਹੀਂ ਉਹਦੇ ਚੋਂ ਰਾਦਰ ਤੋਹਫਾ ਮਿਲ ਸਕਦਾ ਹੈ ਕਿ ਜੀ ਇਹ ਤੁਹਾਡੀ ਥਾਂ ਹੈ, ਤੁਸੀਂ ਇੱਥੇ ਮੰਦਿਰ ਬਣਾਓ। ਔਰ ਸਰਕਾਰ ਨੂੰ ਕਿਹਾ ਜਾਂਦਾ ਜੀ ਟਰਸਟ ਬਣਾ ਕੇ ਭਵਯ ਮੰਦਿਰ ਦਾ ਨਿਰਮਾਣ ਕਰੋ, ਔਰ ਉਠਾਣ ਤੋਂ ਬਾਅਦ ਪਾਰਲੀਮੈਂਟ ਦੇ ਗਲਿਆਰਿਆਂ 'ਚ ਹੈ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਕਿ ਹੁਣ ਮਥੁਰਾ ਤੇ ਬਨਾਰਸ ਦੀਆਂ ਮਸੀਤਾਂ ਵੀ ਜਿਹੜੀਆਂ ਨੇ ਉਹ ਸਾਡੇ ਹਵਾਲੇ ਕਰੋ। ਔਰ ਜਿਹੜਾ ਸੁਬਰਾਮਨੀਅਮ ਸਵਾਮੀ ਇਹਨਾਂ ਦਾ ਆਈਡੀਆਲੋਗ, ਉਹ ਕਹਿੰਦਾ ਮੁਸਲਮਾਨ 100 ਜਿਹੜੇ ਮਸੀਤਾਂ ਨੇ ਸਾਡੇ ਹਵਾਲੇ ਕਰ ਦੇਣ ਵੱਡੀਆਂ,
ਔਰ ਇੱਥੇ ਸੈਕੰਡ ਕਲਾਸ ਸਿਟੀਜ਼ਨ ਬਣ ਕੇ ਰਹਿਣਾ ਕਬੂਲ ਕਰਨ, ਅਦਰਵਾਈਜ਼ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦਿਓ, ਇਹਨਾਂ ਦੀਆਂ ਵੋਟ ਦਾ ਹੱਕ ਲੈ ਲਓ। ਸੋ ਹੁਣ ਇਹ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਹੈ NRC, ਜੀ ਇਹ ਉਹੀ ਹੈ ਜੋ ਸੁਬਰਾਮਨਿਅਮ ਸਵਾਮੀ ਨੇ ਕਿਹਾ ਸੀ। 2 ਮਿਲੀਅਨ ਮੁਸਲਮਾਨ ਅਸਾਮ ਦੇ ਵਿੱਚ ਸਟੇਟਲੈਸ ਕਰ ਦਿੱਤੇ ਨੇ ਕਿ ਜੀ ਨਹੀਂ, ਔਰ ਨਾਲ ਦੀ ਨਾਲ ਅਮਿਤ ਸ਼ਾਹ ਜਿਹੜਾ ਇਹ ਕਹਿ ਰਿਹਾ ਕਿ ਜੀ ਅਸੀਂ ਸਾਰੇ ਭਾਰਤ ਦੇ ਵਿੱਚ ਇਹ ਕਰਨਾ ਹੈ, ਕਿਉਂਕਿ ਜਿਹੜਾ 200 ਮਿਲੀਅਨ ਦਾ ਨੰਬਰ ਜਿਹੜਾ ਇਹਨਾਂ ਨੂੰ ਖੌਫਜ਼ਦਾ ਕਰਦਾ ਹੈ ਵੋਟਾਂ ਦੇ ਲਿਹਾਜ਼ ਨਾਲ। ਜੀ। ਭਾਵੇਂ ਬਹੁਤੇ ਤਾਂ ਡਰਦੇ ਨਿਕਲਦੇ ਨਹੀਂ, ਤੇ ਜਿਹੜੇ ਕੋਈ ਹੋਰ ਡਰੇ ਨੇ ਉਹ ਇਹਨਾਂ ਨੂੰ ਵੀ ਵੋਟਾਂ ਪਾ ਰਹੇ ਨੇ, ਪਰ ਇਹ ਉਹਨਾਂ ਨੂੰ ਵੀ ਜਿਹੜਾ ਡੀਫਰੈਂਚਾਈਜ਼ ਕਰਨਾ ਚਾਹੁੰਦੇ ਨੇ। ਸੋ ਕੁੱਲ ਮਿਲਾ ਕੇ ਇਹ ਜੋ ਕੁਛ ਇਹ ਕਰ ਰਹੇ ਨੇ, ਇਹ ਆਪਣੇ ਉਸ ਤਾਬੂਤ ਦੇ ਵਿੱਚ ਕਿੱਲ ਹੀ ਠੋਕ ਰਹੇ ਨੇ। ਔਰ ਅੱਜ ਜਦੋਂ ਅਸੀਂ 27 ਸਾਲ ਪਹਿਲਾਂ ਦੀ ਘਟਨਾ ਦੀ ਗੱਲ ਕਰਦੇ ਹਾਂ, ਤੇ ਫਿਰ ਇਹਨਾਂ 27 ਸਾਲਾਂ 'ਚ ਕਿੰਨਾ ਕੁਛ ਹੋਇਆ। ਜੀ ਔਰ ਜੇ ਅਸੀਂ ਉਸ ਤੋਂ ਵੀ ਬਿਯੋਂਡ ਜਾ ਕੇ ਦੇਖਦੇ ਹਾਂ, ਤੇ ਫਿਰ ਸਿੱਖਾਂ ਦੇ ਲਈ ਤਾਂ ਇਹ 1947 ਦੇ ਵਿੱਚ ਜਦੋਂ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਸੀ, ਔਰ ਜਦੋਂ ਆਈਨੀ ਤੌਰ ਦੇ ਉੱਤੇ ਜਿਹੜਾ ਸਾਨੂੰ ਹਿੰਦੂ ਬਣਾਇਆ ਸੀ, ਸਾਡੇ ਲਈ ਤਾਂ ਇਹ ਸਫ਼ਰ ਉਦੋਂ ਹੀ ਸ਼ੁਰੂ ਹੋ ਗਿਆ ਸੀ। ਚਲੋ ਮੁਸਲਮਾਨਾਂ ਦੇ ਕੋਲ ਨੰਬਰ ਵੀ ਵੱਡਾ ਸੀ, ਮਾਈਨੋਰਿਟੀ ਵੱਡੀ ਹੈ, ਜੀ ਉਹਨਾਂ ਦੇ ਕੋਲ ਆਪਣਾ ਮੁਸਲਿਮ ਪਰਸਨਲ ਲਾਅ ਵੀ ਸੀ। ਇਨੀਸ਼ੀਅਲੀ ਜਿਹੜੇ ਕਾਂਗਰਸ ਦੇ ਨਾਲ ਰਲੇ ਹੋਏ ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ ਲੋਕ ਸੀ, ਉਹ ਕੈਬਨਿਟ ਦੇ ਵਿੱਚ ਵੀ ਆਏ। ਬਾਅਦ ਦੇ ਵਿੱਚ ਜ਼ਾਕਿਰ ਹੁਸੈਨ ਵਰਗੇ ਲੋਕ, ਦੂਜੇ ਜਿਹੜੇ ਜਾਮੀਆ ਮਿਲੀਆ ਇਸਲਾਮੀਆ ਦਾ ਤਬਕਾ ਸੀ ਜਿਹੜਾ ਪ੍ਰੋ ਇੰਡੀਆ ਸੀ, ਹਮੇਸ਼ਾ ਹੀ ਆਪਣੇ ਆਪ ਨੂੰ ਪੈਟਰੀਓਟ ਕਹਿੰਦੇ ਸੀ ਔਰ ਪਾਕਿਸਤਾਨ ਦੇ ਕਨਸੈਪਟ ਦੇ ਖਿਲਾਫ ਸੀ। ਜੀ ਸੋ ਮੈਂ ਸਮਝਦਾ ਵੀ ਇਸ ਸਾਰੇ 'ਚ ਘੱਟੋ ਘੱਟ ਇੱਕ ਜਸਟੀਫਿਕੇਸ਼ਨ ਜ਼ਰੂਰ ਪਾਕਿਸਤਾਨ ਦੇ ਜਿਹੜੇ 200 ਮਿਲੀਅਨ ਮੁਸਲਮਾਨ ਨੇ, ਜਿਹੜੇ ਇਮਾਨਦਾਰੀ ਨਾਲ ਆਪਣੇ ਮੁਲਕ ਬਾਰੇ ਜੇ ਸੋਚਣ, ਤੇ ਉਹਨਾਂ ਨੂੰ ਜ਼ਰੂਰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਆਪਣੇ ਕਾਇਦ ਦਾ, ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ, ਜਿਨ੍ਹਾਂ ਦੀ ਫਾਰਸਾਈਟਡ ਸੋਚ ਨੇ ਜੀ ਔਰ ਜਿਨ੍ਹਾਂ ਦੀ ਇੰਟੈਗ੍ਰਿਟੀ ਨੇ, ਉਹਨਾਂ ਨੂੰ ਪਾਕਿਸਤਾਨ ਮੁਲਕ ਲੈ ਕੇ ਦਿੱਤਾ ਹੈ। ਘੱਟੋ ਘੱਟ ਉਹ 200 ਮਿਲੀਅਨ ਮੁਸਲਮਾਨ, ਉਹਨਾਂ ਨੂੰ ਇਹ ਖੌਫ ਤਾਂ ਨਹੀਂ ਹੈ ਕਿ ਉਹਨਾਂ ਦੀ ਕਿਸੇ ਨੇ ਮਸਜਿਦ ਢਾਹ ਦੇਣੀ ਹੈ, ਜਾਂ ਉਹਨਾਂ ਦੀ ਨਮਾਜ਼ ਤੇ ਜਿਹੜੀ ਹੈ ਪਾਬੰਦੀ ਹੈ। ਜਿਵੇਂ ਅੱਜ ਭਾਰਤ 'ਚ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਹੁਣ ਬਾਹਰ ਨਮਾਜ਼ ਪੜ੍ਹਨ ਦਾ ਸੀ, ਜਿੱਥੇ RSS ਦੀਆਂ ਹਿੰਦੂਤਵੀ ਸ਼ਾਖਾਵਾਂ ਤਾਂ ਲੱਗਦੀਆਂ, ਜੀ ਉਹ ਆਪਣੇ ਡੰਡਿਆਂ ਦੇ ਨਾਲ ਪੈਰੇਡ ਕਰਦੇ ਨੇ, ਪਰ ਮੁਸਲਮਾਨ ਨਮਾਜ਼ ਨਹੀਂ ਅਦਾ ਕਰ ਸਕਦੇ। ਹਰਿਆਣੇ 'ਚ ਵੀ ਹੋਇਆ ਹੈ, ਦਿੱਲੀ 'ਚ ਵੀ ਹੋਇਆ ਹੈ, UP 'ਚ ਵੀ ਹੋਇਆ ਹੈ। ਬਿਲਕੁਲ। ਸੋ ਇਹ ਹੈ ਮੁਲਕ ਹੋਣ ਤੇ ਅੱਜ ਨੰਬਰ ਦੇ ਬਾਵਜੂਦ, ਹੁਣ ਕਹਿਣ ਨੂੰ ਕਹੀ ਜਾਓ ਜੀ ਕਿ ਜੀ ਤੀਸਰਾ ਵੱਡਾ ਨੰਬਰ ਹੈ ਦੁਨੀਆ 'ਚ, ਇੰਡੋਨੇਸ਼ੀਆ 'ਚ ਸਭ ਤੋਂ ਜ਼ਿਆਦਾ ਮੁਸਲਮਾਨ ਨੇ, ਫਿਰ ਪਾਕਿਸਤਾਨ 'ਚ ਨੇ, ਫਿਰ ਇੰਡੀਆ 'ਚ ਨੇ। ਕਈ ਤਾਂ ਇਹ ਵੀ ਕਹਿਣਗੇ ਜੀ ਇੰਡੀਆ 'ਚ ਪਾਕਿਸਤਾਨ ਨਾਲੋਂ ਜ਼ਿਆਦਾ ਨੇ, ਪਰ ਉਹਨਾਂ ਦਾ ਹਾਲ ਦੇਖ ਲਓ ਕੀ ਹੈ। ਔਰ ਇਹ ਬਾਰ-ਬਾਰ ਇਹੀ ਯਾਦ ਦਹਾਨੀ ਹੈ, ਜਿਵੇਂ ਮੈਂ ਸਮੇਂ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ। ਜਿਨ੍ਹਾਂ ਨੇ ਸਮਾਂ ਨਹੀਂ ਸੰਭਾਲਿਆ, ਸਿੱਖ ਲੀਡਰਸ਼ਿਪ ਦੀ ਗੱਲ 47 ਦੌਰ ਦੀ ਕਰੀਏ ਕਿ ਜੇ ਉਦੋਂ ਸਮਾਂ ਸਾਂਭ ਲੈਂਦੇ, ਵਕਤ ਦੇ ਹਾਣ ਦੇ ਹੁੰਦੇ, ਤੇ ਸਾਡੀ ਵੀ ਕਹਾਣੀ ਕੋਈ ਹੋਰ ਹੁੰਦੀ। ਅਸੀਂ ਵੀ ਇਹਨਾਂ ਦੇ ਰਾਜ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹਿੰਦੂ ਤਵੀਆਂ ਦੇ ਹੱਥੋਂ ਨਾ ਕਰਵਾ ਰਹੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੂੰ ਉੱਥੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।